ਜਦੋਂ ਮੋਰਚਿਆਂ ਦਾ, ਧਰਨਿਆਂ, ਮੁਜ਼ਾਹਰਿਆਂ ਦਾ, ਗ੍ਰਿਫਤਾਰੀਆਂ ਦਾ ਦੌਰ ਸੀਗਾ, ਉਦੋਂ ਅਕਾਲੀ ਦਲ ਵੀ ਅਕਾਲੀ ਹੁੰਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਬਾਦਲ ਜੋੜੀ ਨੂੰ, ਪਿਓ ਪੁੱਤ ਨੂੰ ਅੰਦਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਮਾਰਿਆ ਸੀ ਚੱਕ ਕੇ, ਉਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਦਲ ਪਿਓ ਪੁੱਤ ਦੀ ਹਮਾਇਤ ਵਿੱਚ ਆ ਗਏ। ਪਹਿਲਾਂ ਮੋਰਚੇ ਲੱਗਦੇ ਰਹੇ ਆ ਜਾਂ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਨੇ, ਉਦੋਂ ਮਸਲਾ ਕੁਝ ਹੋਰ ਹੁੰਦਾ ਸੀ। ਉਦੋਂ ਕੋਈ ਕੌਮ ਨਾਲ, ਧਰਮ ਨਾਲ ਜੁੜਿਆ ਮਸਲਾ ਹੁੰਦਾ ਸੀ। ਅੱਗੇ ਸਿੱਖ ਚਾਹੁੰਦੇ ਹੁੰਦੇ ਸੀ, ਪੰਥ ਚਾਹੁੰਦਾ ਹੁੰਦਾ ਸੀ ਕਿ ਅਸੀਂ ਆਪਦੇ ਅਕਾਲੀ ਲੀਡਰਾਂ ਦੀ ਹਮਾਇਤ ਕਰੀਏ। ਇਸ ਵਾਰ ਪੰਥ ਚਾਹੁੰਦਾ, ਸਿੱਖ ਜਗਤ ਚਾਹੁੰਦਾ ਕਿ ਛੇਤੀ ਚੱਕ ਕੇ ਇਹਨਾਂ ਨੂੰ ਅੰਦਰ ਮਾਰੋ। ਇੱਕ ਅਮਰੀਕਾ ਤੋਂ ਸਿੱਖ ਨੌਜਵਾਨ ਪੱਤਰਕਾਰ ਅੰਗਦ ਸਿੰਘ ਸੀ, ਜਿਹੜਾ ਦਿੱਲੀ ਏਅਰਪੋਰਟ ਤੋਂ ਵਾਪਸ ਮੁੜਿਆ ਗਿਆ। ਜਦੋਂ ਕਿਸਾਨੀ ਅੰਦੋਲਨ ਚੱਲਿਆ, ਉਦੋਂ ਉਹਨੇ ਬੜੇ ਬਖੂਬੀ ਢੰਗ ਨਾਲ ਸਾਰੇ ਅੰਦੋਲਨ ਬਾਰੇ ਰਿਪੋਰਟਿੰਗ ਕੀਤੀ ਸੀਗੀ। ਪੰਥ ਤੇ ਪੰਜਾਬ ਦੇ ਮਸਲਿਆਂ ਉੱਤੇ ਅੰਗਦ ਸਿੰਘ ਦੀਆਂ ਰਿਪੋਰਟਾਂ ਜਿਹੜੀਆਂ ਨੇ, ਉਹ ਕਾਫੀ ਅਹਿਮ ਮੰਨੀਆਂ ਜਾਂਦੀਆਂ ਨੇ। ਦਰਬਾਰ ਸਾਹਿਬ ਦੇ ਤੇ ਆਪਦੇ ਪਰਿਵਾਰ ਦੇ ਦਰਸ਼ਨਾਂ ਦਾ ਉਹ ਇੱਕ ਇਹੋ ਜਿਹਾ ਮਨ 'ਚ ਜਜ਼ਬਾ ਲੈ ਕੇ ਆ ਰਿਹਾ ਸੀਗਾ, ਪਰ ਭਾਰਤੀ ਹਕੂਮਤ ਨੇ ਉਹਨੂੰ ਵਾਪਸ ਭੇਜ ਦਿੱਤਾ। ਸਾਡੀ ਕੌਮ ਨੂੰ ਬਾਰ-ਬਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ, ਉਹਦੇ ਤਹਿਤ ਇਸ ਘਟਨਾ ਦੇ ਬਾਰੇ ਵੀ ਚਾਰੇ ਪਾਸੇ ਜਿਹੜੀ ਭਾਰਤ ਸਰਕਾਰ ਦੀ ਵਿਰੋਧਤਾ ਉਹ ਹੋ ਰਹੀ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਬਰ ਦੀ ਖਬਰ ਦੇ ਵਿੱਚ ਜਿਹੜੀਆਂ ਖਬਰਾਂ ਦੀ ਖਬਰ ਲੈਣੀ ਚਾਹੀਦੀ ਹੈ, ਉਹਦੇ 'ਚ ਇੱਕ ਤਾਂ ਇਹ ਹੈਗਾ ਕਿ ਬਾਦਲ ਦਲ ਨੇ, ਜਿਹੜੇ ਉਹਨਾਂ ਨੂੰ ਲੱਗਦੇ ਆ ਕਿ ਸਾਤੋਂ ਬਾਗੀ ਨੇ ਤੇ ਲੋਕਾਂ ਨੂੰ ਲੱਗਦੇ ਹੈਗੇ ਆ ਕਿ ਸੱਚੀ ਗੱਲ ਕਰਦੇ ਆ, ਉਹਨਾਂ ਦੇ ਖਿਲਾਫ ਪਾਰਟੀ ਦੇ ਅੰਦਰ ਜਿਹੜੀਆਂ ਕਾਰਵਾਈਆਂ ਕਰਨ ਦਾ ਦਮ ਗੱਜਾ ਜਾ ਮਾਰਿਆ ਸੀਗਾ। ਮਲੂਕੇ ਨੇ ਕਿਹਾ ਸੀਗਾ ਵੀ ਪ੍ਰਧਾਨ ਤਾਂ ਸੁਖਬੀਰ ਸਿੰਘ ਬਾਦਲ ਨੇ ਰਹਿਣਾ 2032 ਤੱਕ, ਜਿਹਨੂੰ ਨਹੀਂ ਪ੍ਰਵਾਨ ਉਹ ਪਾਰਟੀ ਛੱਡ ਕੇ ਜਾ ਸਕਦਾ। ਉਦੋਂ ਲੱਗਦਾ ਸੀਗਾ ਵੀ ਬਾਕੀਆਂ ਖਿਲਾਫ ਕਾਰਵਾਈ ਹੋਊਗੀ, ਪਰ ਅੱਜ ਅਜੀਤ ਅਖਬਾਰ ਦੇ ਰਾਹੀਂ ਇਹ ਗੱਲ ਬਾਦਲ ਦਲ ਨੇ ਸਪਸ਼ਟ ਕਰਤੀ ਆ ਵੀ ਹਲੇ ਕੋਈ ਕਾਰਵਾਈ ਨਹੀਂ ਕਰਨੀ। ਤੇ ਇੱਕ ਤਰੀਕੇ ਨਾਲ ਜਾਣੀ ਕਿ ਗੱਲ ਜਿਹੜੀ ਇਹ ਦਬਕਾ ਮਾਰਿਆ ਸੀਗਾ, ਜਿਵੇਂ ਮਨਪ੍ਰੀਤ ਸਿੰਘ ਅਯਾਲੀ ਤੇ ਹੋਰ ਬਾਦਲ ਦਲ ਦੇ ਲੀਡਰਾਂ ਨੂੰ ਕਿ ਚੁੱਪ ਕਰ ਜਾਓ, ਨਹੀਂ ਫਿਰ ਸਖਤੀ ਕਰਾਂਗੇ, ਉਸ ਗੱਲ ਦੇ ਉੱਤੇ ਵੀ ਹੁਣ ਵਿਰਾਮ ਲੱਗ ਗਿਆ। ਇੱਕ ਵਾਰੀ ਉਹਦੇ ਉੱਤੇ ਵੀ ਕਾਰਵਾਈ ਅੱਗੇ ਕੋਈ ਨਾ ਹੋਣ ਦਾ ਜਿਹੜਾ ਮਨ ਆ ਪਾਰਟੀ ਨੇ ਉਹ ਬਣਾਇਆ। ਇਹ ਕਿਉਂ ਬਣਾਇਆ? ਕਿਉਂਕਿ ਉਹਨਾਂ ਨੂੰ ਅੰਦਰ ਖਾਤੇ ਪਤਾ ਸੀਗਾ। ਇਹ ਖਬਰ ਤਾਂ ਅੱਜ ਲੱਗੀ ਆ ਅਖਬਾਰਾਂ 'ਚ, ਕੱਲ੍ਹ ਦੀ ਭੇਜੀ ਹੋਈ ਆ ਪੱਤਰਕਾਰ ਨੇ, ਪਰ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਬੜੀ ਕਸੂਤੀ ਫਸੀ ਹੋਈ ਆ। ਬਹਿਬਲ ਜਿਹੜਾ ਮੋਰਚਾ ਲੱਗਿਆ ਹੋਇਆ ਬਹਿਬਲ ਕਲਾਂ ਵਾਲਾ, ਉੱਥੇ ਹਰ ਰੋਜ਼ ਜਦੋਂ ਵੀ ਉੱਥੇ ਸੰਗਤਾਂ ਜੁੜਦੀਆਂ ਨੇ, ਉੱਥੇ ਨਿੱਤ ਨਵੀਂ ਸਰਗਰਮੀ ਜਿਹੜੀ ਹੈਗੀ ਆ ਉਹ ਹੁੰਦੀ ਆ, ਤੇ ਦਿਨੋਂ ਦਿਨ ਉਹ ਮਾਮਲਾ ਜਿਹੜਾ ਹੈਗਾ ਉਹ ਪਾਰਟੀ ਲਈ ਬਿਪਤਾ ਬਣਦਾ ਜਾ ਰਿਹਾ। ਸੋ ਬਹਿਬਲ ਕਲਾਂ ਕਾਂਡ ਤੋਂ ਖੜਾ ਛਡਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰਕੇ ਦਿਖਾਉਣੀ ਪੈਣੀ ਹੈ। ਸੋ ਇਹਨਾਂ ਨੂੰ ਵਹਿਮ ਆ ਜਾਂ ਸ਼ੱਕ ਆ, ਇਹ ਤਾਂ ਵਾਹਿਗੁਰੂ ਜਾਣਦਾ ਵੀ ਇਹ ਗੱਲ ਕਿੰਨੀ ਕਾ, ਪਰ ਇਹਨਾਂ ਨੂੰ ਬਾਦਲ ਦਲ ਨੂੰ ਅੰਦਰ ਖਾਤੇ ਇਸ ਗੱਲ ਦੀ ਕਨਸੋ ਸੀਗੀ ਕਿ ਸਾਡੇ ਖਿਲਾਫ ਕੋਈ ਨਾ ਕੋਈ ਸੱਪ ਜਿਹੜਾ ਹੈ ਉਹ ਜ਼ਰੂਰ ਨਿਕਲੂਗਾ। ਅੱਜ ਦੁਪਹਿਰੋਂ ਇਹ ਚਰਚਾ ਸਾਰੇ ਪੰਜਾਬ 'ਚ ਤੇ ਪੰਥਕ ਸਭਾ 'ਚ ਹੋ ਰਹੀ ਆ ਕਿ 30 ਅਗਸਤ ਲਈ ਸਾਮਣ ਕਰ ਰਿਹਾ ਹੈਗਾ ਜਿਹੜੀ ਵਿਸ਼ੇਸ਼ ਜਾਂਚ ਟੀਮ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨੇ 30 ਅਗਸਤ ਲਈ ਸੁਖਬੀਰ ਸਿੰਘ ਬਾਦਲ ਨੂੰ ਸੱਦ ਲਿਆ ਵਾ, ਤੇ ਜਿਹੜਾ ਹੈਗਾ ਉੱਥੇ ਸੱਦੇ ਹੋਏ ਨੂੰ ਗ੍ਰਿਫਤਾਰ ਕਰਦੇ ਆ ਜਾਂ ਦੁਬਾਰਾ ਸੱਦਦੇ ਆ, ਇਹ ਤਾਂ ਬਾਅਦ ਦੀ ਗੱਲ ਆ। ਪਰ ਇਸ ਸੱਦਣ ਦੇ ਨਾਲ ਕਈ ਜਿਹੜੇ ਆ ਪਾਸੇ ਉੱਥੇ ਖਲਬਲੀ ਮਚ ਗਈ ਆ। ਬਾਦਲ ਦਲ ਵਿੱਚ ਤਾਂ ਖਲਬਲੀ ਮਚਣੀ ਹੋਈ ਸੀਗੀ, ਤੇ ਜਿਹੜਾ ਇਸ ਮਾਮਲੇ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਟੈਂਡ ਲਿਆ ਹੋਇਆ, ਉਹਨੇ ਵੀ ਵੱਖਰੀ ਕਹਾਣੀ ਸ਼ੁਰੂ ਕਰ ਲਈ ਆ। ਤੇ ਉਹਨੇ ਫੇਰ ਇਹ ਕਿਹਾ ਵੀ ਇਹੋ ਜਿਹੇ ਬੰਦੇ ਨੂੰ ਤਾਂ ਸਿੱਧਾ ਗ੍ਰਿਫਤਾਰ ਕਰਨਾ ਚਾਹੀਦਾ, ਇਹਨੂੰ ਸੌਣ ਸੁਮਣ ਦੇ ਕਾਹਦੇ ਭੇਜਦੇ ਫਿਰਦੇ ਆ। ਸੋ ਜਿਹੜਾ ਪਾਰਟੀ ਦੇ ਅੰਦਰ ਇਹਨਾਂ ਨੇ ਸੋਚਿਆ ਸੀਗਾ, ਆਮ ਆਦਮੀ ਪਾਰਟੀ ਨੇ, ਕਿ ਸ਼ਾਇਦ ਇਹਦੇ ਨਾਲ ਕੋਈ ਸੁੱਖ ਸ਼ਾਂਤੀ ਹੋਊਗੀ, ਇਹਦੇ ਨਾਲ ਸੁੱਖ ਸ਼ਾਂਤੀ ਨਹੀਂ ਹੋਈ। ਉਲਟਾ ਜਿਹੜਾ ਹੈਗਾ ਕੁੰਵਰ ਵਿਜੇ ਪ੍ਰਤਾਪ ਜਾਂ ਹੋਰ ਜਿਹੜੇ ਉਹਦੇ ਵਾਂਗੂ ਪੰਥਕ ਜਜ਼ਬਾਤਾਂ ਨੂੰ ਸਮਝਦੇ ਆ, ਉਹ ਸਾਰਿਆਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਜਤਾਇਆ ਕਿ ਇਹ ਸੱਦਣ ਵਾਲੀਆਂ ਗੱਲਾਂ ਜਿਹੜੀਆਂ ਨੇਗੀਆਂ ਇਹ ਕੋਈ ਵਧੀਆ ਗੱਲ ਨਹੀਂ। ਸੋ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਬਹਿਬਲ ਕਾਂਡ ਕਰਕੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਰਾਹੀਂ ਨਿਸ਼ਾਨੇ ਤੇ ਲਿਆ ਜਾ ਰਿਹਾ,
ਉਹ ਇਹ ਗੱਲ ਇਸ ਮੌਕੇ ਨਹੀਂ ਚਾਹਣਗੇ ਬਾਦਲ ਦਲ ਵਾਲੇ ਕਿ ਸਾਡੇ ਪਾਰਟੀ ਦੇ ਅੰਦਰ ਜਿਹੜਾ ਖਲਾਰਾ ਉਹ ਇਸ ਮੌਕੇ ਵਧੇ, ਜਾਂ ਜਦੋਂ ਕਿ ਸਾਡੇ ਗ੍ਰਿਫਤਾਰੀ ਦੇ ਆਸਾਰ ਬਣੇ ਆ ਤੇ ਅਸੀਂ ਆਪਦੇ ਅੰਦਰ ਜਿਨ੍ਹਾਂ ਨੂੰ ਬਾਗੀ ਜਿਹੜਾ ਹੈਗਾ ਸਮਝਦੇ ਆ ਉਹਨਾਂ ਨਾਲ ਕੋਈ ਛੇੜਖਾਨੀ ਕਰਕੇ ਹੋਰ ਨਾ ਕੋਈ ਸਿਆਪਾ ਖੜਾ ਕਰ ਲਈਏ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਕਹਿਤਾ ਵੀ ਹਲੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ। ਪਰ ਇੱਕ ਗੱਲ ਇੱਥੇ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਬੀਤੇ ਦੌਰ ਦੇ ਵਿੱਚ ਜਦੋਂ ਵੀ ਕਿਸੇ ਅਕਾਲੀ ਲੀਡਰ ਨੂੰ ਗ੍ਰਿਫਤਾਰ ਕੀਤਾ ਗਿਆ, ਮੋਰਚਾ ਲੱਗਿਆ, ਉਹ ਮੋਰਚੇ ਨੇ ਪੰਥ ਨੂੰ, ਅਕਾਲੀ ਦਲ ਨੂੰ ਹਮੇਸ਼ਾ ਸਮਰੱਥਾ ਤੇ ਸ਼ਕਤੀ ਬਖਸ਼ੀ ਹੈ। ਬਹੁਤ ਇਹੋ ਜਿਹੀਆਂ ਉਦਾਹਰਨਾਂ ਨੇ। ਪਰ ਜੇ ਆਪਾਂ ਮੋਟੇ ਤੌਰ ਤੇ ਦੇਖਿਆ ਜਾਵੇ, ਜਿਹੜਾ ਧਰਮ ਯੁੱਧ ਮੋਰਚਾ ਉਹ ਵੀ ਤਾਂ ਇਸੇ ਗੱਲ ਚੋਂ ਨਿਕਲਿਆ ਸੀ ਕਿ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਨਜ਼ਦੀਕੀਆਂ ਦੇ ਵਿੱਚੋਂ ਕੁਝ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ, ਉਹ ਮੋਰਚਾ ਅਕਾਲੀ ਦਲ ਨੇ ਬਾਅਦ ਚ ਅਪਣਾ ਲਿਆ, ਕਿਉਂਕਿ ਅਕਾਲੀ ਦਲ ਦਾ ਕਪੂਰੀ ਨਹਿਰ ਵਾਲਾ ਮੋਰਚਾ ਫੇਲ ਹੋਇਆ ਪਿਆ ਸੀ। ਤੋ ਇਹ ਜਿਹੜਾ ਧਰਮ ਯੁੱਧ ਮੋਰਚਾ ਤੇ ਕਿੱਥੇ ਤੱਕ ਗਿਆ, ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਵੇਂ ਇੰਦਰਾ ਗਾਂਧੀ ਜਿਹੜੀ ਆ ਉਹਨੂੰ ਠੋਕਿਆ, ਕਿਵੇਂ ਉਹਦੇ ਵਿੱਚ ਜਿਹੜਾ ਹੈਗਾ ਸਿੱਖਾਂ ਦੀ ਨਸਲਕੁਸ਼ੀ ਹੋਈ ਤੇ ਕਿਵੇਂ ਫਿਰ ਇਹ ਖਾਲਿਸਤਾਨ ਦੇ ਸੰਘਰਸ਼ ਵਿੱਚ ਬਦਲਿਆ, ਇਹ ਸਾਰਾ ਕੁਝ ਆਪਣੇ ਅੱਖਾਂ ਦੇ ਸਾਹਮਣੇ ਵਾਪਰਿਆ। ਸੋ ਇਹ ਗੱਲ ਇਕੱਲੇ ਧਰਮ ਯੁੱਧ ਮੋਰਚੇ ਵਾਲੀ ਨਹੀਂ, ਇਹ ਤੋਂ ਪਹਿਲਾਂ ਵੀ ਬੜੀਆਂ ਇਹੋ ਜਿਹੀਆਂ ਉਦਾਹਰਨਾਂ ਨੇ ਕਿ ਜਦੋਂ ਬਾਦਲ ਦਲ ਨੂੰ ਆਪਾਂ ਅੱਜ ਦੇਖਦੇ ਹਾਂ, ਇਹਦੇ ਨਾਲ ਇੱਕ ਬਿਲਕੁਲ ਵੱਖਰੀ ਤਸਵੀਰ ਹੁੰਦੀ ਸੀਗੀ। ਉਦੋਂ ਅਕਾਲੀ ਅਸਲ ਵਿੱਚ ਅਕਾਲੀ ਹੁੰਦੇ ਸੀਗੇ, ਜਾਣੀ ਕਿ ਜਦੋਂ ਐਮਰਜੈਂਸੀ ਵਾਲਾ ਮੋਰਚਾ ਲੱਗਿਆ, ਗ੍ਰਿਫਤਾਰੀਆਂ ਦੇਣੀਆਂ ਸੀਗੀਆਂ ਤੇ ਸਾਰਾ ਭਾਰਤ ਸੁੰਨ ਮਸੁੰਨ ਹੋਇਆ ਬੈਠਾ ਸੀਗਾ, ਪਰ ਸਿੱਖਾਂ ਦੇ ਜਜ਼ਬਾਤਾਂ ਨੂੰ ਟੁੰਬਦਿਆਂ ਹੋਇਆਂ ਮੋਰਚਾ ਲਾ ਦਿੱਤਾ ਗਿਆ। ਲੋਕਾਂ 'ਚ ਤਾਂ ਚੁਟਕਲੇ ਬਣੇ ਹੁੰਦੇ ਸੀਗੇ ਕਿ ਕੋਈ ਬੈਠਾ ਸੀਗਾ ਕਾਮਰੇਡ, ਜਲਸਾ ਚੱਲ ਰਿਹਾ ਸੀ ਕਾਮਰੇਡਾਂ ਦਾ, ਉੱਥੇ ਕੋਈ ਸਿੱਖ ਬੈਠਾ ਸੀ ਤੇ ਉਹ ਕਾਮਰੇਡ ਉੱਚੀ ਉੱਚੀ ਬੋਲ ਬੋਲ ਕੇ ਲੋਕਾਂ ਨੂੰ ਭੜਕਾ ਰਿਹਾ ਸੀ, ਜਾਂ ਕਹੀਏ ਸਮਝਾ ਰਿਹਾ ਸੀਗਾ ਵੀ ਇਹਨਾਂ ਸਿੱਖਾਂ ਦਾ ਕੀ ਆ, ਇਹਨਾਂ ਅਕਾਲੀਆਂ ਦਾ ਕੀ ਆ, ਇਹ ਤਾਂ ਆਏ ਦਿਨ ਮੋਰਚੇ ਲਾਈ ਰੱਖਦੇ ਆ, ਆਏ ਦਿਨ ਇਹ ਜਿਹੜੇ ਆ ਗ੍ਰਿਫਤਾਰੀਆਂ ਜਿਹੜਾ ਭਰਦੇ ਰਹਿੰਦੇ ਆ ਤੇ ਇਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ। ਹੁਣ ਫੇਰ ਮੋਰਚਾ ਲਾਤਾ। ਉਹ ਜਿਹੜਾ ਮੂਹਰੇ ਬੈਠਾ ਸੀਗਾ ਬੰਦਾ, ਉਹ ਕਹਿੰਦਾ ਹੈ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਮੋਰਚਾ ਲੱਗ ਗਿਆ। ਉੱਥੋਂ ਹੀ ਉਹ ਜਿਹੜਾ ਸੀਗਾ ਉਸ ਕਾਮਰੇਡਾਂ ਦੇ ਜਲਸੇ ਚੋਂ ਜਦੋਂ ਉੱਠ ਕੇ ਤੁਰਿਆ, ਨਾਲ ਇਹਦੇ 30-35 ਹੋਰ ਤੁਰ ਪਏ। ਉਹ ਕਾਮਰੇਡ ਦੇਖੇ ਤਾਂ ਵੀ ਇਹਨਾਂ ਨੂੰ ਤਾਂ ਮੈਂ ਸਮਝਾਉਂਦਾ ਸੀਗਾ ਵੀ ਮੋਰਚੇ ਲਾ ਕੇ ਇਹ ਗਲਤ ਕਰਦੇ ਆ ਤੇ ਇਹ ਤਾਂ ਮੈਂ ਤਾਂ ਇਹਨਾਂ ਦੇ ਮੋਰਚੇ ਦਾ ਪ੍ਰਚਾਰ ਹੀ ਕਰਤਾ ਇੱਥੇ। ਸੋ ਅਸਲ ਵਿੱਚ ਗੱਲ ਇਹ ਸੀ ਕਿ ਜਦੋਂ ਮੋਰਚਿਆਂ ਦਾ, ਧਰਨਿਆਂ, ਮੁਜ਼ਾਹਰਿਆਂ ਦਾ, ਗ੍ਰਿਫਤਾਰੀਆਂ ਦਾ ਦੌਰ ਸੀਗਾ, ਉਦੋਂ ਅਕਾਲੀ ਦਲ ਵੀ ਅਕਾਲੀ ਹੁੰਦਾ ਸੀ, ਅਕਾਲੀ ਹੁੰਦੇ ਸੀ ਤੇ ਉਹਦਾ ਬੜਾ ਪੰਥ ਨੂੰ ਲਾਹਾ ਮਿਲਦਾ ਸੀ। ਪੰਥ ਅਕਾਲੀ ਦਲ ਨੂੰ ਮਜ਼ਬੂਤ ਹੁੰਦਾ ਦੇਖਣਾ ਚਾਹੁੰਦਾ ਸੀ। ਪਰ ਅੱਜ ਹਾਲਾਤ ਹੋਰ ਨੇ। ਔਰ ਇਹ ਵੀ ਆਪਾਂ ਗੱਲ ਧਿਆਨ 'ਚ ਰੱਖੀਏ, ਜਦੋਂ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਬਾਦਲ ਜੋੜੀ ਨੂੰ, ਪਿਓ ਪੁੱਤ ਨੂੰ ਅੰਦਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਮਾਰਿਆ ਸੀ ਚੱਕ ਕੇ, ਉਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਦਲ ਪਿਓ ਪੁੱਤ ਦੀ ਹਮਾਇਤ ਵਿੱਚ ਆ ਗਏ ਤੇ ਉਹਨਾਂ ਨੇ ਪੈਰਵਾਈ ਕੀਤੀ ਤੇ ਉਦੋਂ ਵੀ ਇੱਕ ਪੰਥਕ ਚਿਹਰਾ ਹੋਣ ਕਰਕੇ ਜਥੇਦਾਰ ਟੌਹੜਾ ਦਾ ਕਾਫੀ ਇਹਨਾਂ ਨੂੰ ਫਾਇਦਾ ਹੋ ਗਿਆ ਸੀਗਾ। ਪਰ ਅੱਜ ਹਾਲਾਤ ਬਿਲਕੁਲ ਵੱਖਰੇ ਆ। ਅੱਜ ਸਾਰਿਆਂ ਨੂੰ ਪਤਾ ਹੈਗਾ ਬਈ ਬਾਦਲ ਦਲ ਹੋਰ ਆ ਤੇ ਅਕਾਲੀ ਦਲ ਹੋਰ ਹੁੰਦਾ। ਦੂਜੀ ਗੱਲ ਇਹ ਆ ਕਿ ਅੱਜ ਜਥੇਦਾਰ ਟੌਹੜਾ ਵਰਗੀ ਕੋਈ ਸ਼ਖਸੀਅਤ ਵੀ ਹੈ ਨੀ ਜਿਹਦਾ ਭੁਲੇਖਾ ਪਾ ਕੇ, ਜਿਹਦਾ ਚਿਹਰਾ ਦਿਖਾ ਕੇ ਬਾਦਲ ਦਲ ਵਾਲੇ ਜਿਹੜੇ ਨੇ ਉਹ ਕੋਈ ਇਹ ਚੋਂ ਹੱਲ ਕੱਢ ਸਕਣ। ਤੀਜੀ ਗੱਲ ਇਹ ਹੈ ਵੀ ਜਿਹੜਾ ਪਹਿਲਾਂ ਮੋਰਚੇ ਲੱਗਦੇ ਰਹੇ ਆ ਜਾਂ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਨੇ, ਉਦੋਂ ਮਸਲਾ ਕੁਝ ਹੋਰ ਹੁੰਦਾ ਸੀ। ਉਦੋਂ ਕੋਈ ਕੌਮ ਨਾਲ, ਧਰਮ ਨਾਲ ਜੁੜਿਆ ਮਸਲਾ ਹੁੰਦਾ ਸੀ। ਪਰ ਇਸ ਵਾਰ ਕਹਾਣੀ ਬਿਲਕੁਲ ਉਲਟ ਵਾ। ਇਸ ਵਾਰ ਜੇਕਰ ਸੁਖਬੀਰ ਸਿੰਘ ਬਾਦਲ ਦੀ ਜਾਂ ਉਹਨਾਂ ਦੇ ਟੱਬਰ ਚੋਂ ਕਿਸੇ ਹੋਰ ਦੀ ਗ੍ਰਿਫਤਾਰੀ ਹੋਣੀ ਹੈ ਤਾਂ ਉਹਦੇ ਲਈ ਦੋਸ਼ੀ ਮੁੱਖ ਤੌਰ ਦੇ ਉੱਤੇ ਜਿਹੜਾ ਦੋਸ਼ ਆ ਉਹ ਬੜਾ ਗਲਤ ਆ। ਬਰਗਾੜੀ, ਬਹਿਬਲ, ਡੇਰਾ ਸਰਸਾ, ਸੈਣੀ ਦੇ ਜ਼ੁਲਮ, ਸਿੱਖਾਂ ਦੇ ਕਤਲ, ਇਹ ਸਾਰੀ ਜਿਹੜੀ ਗੱਲ ਆ ਇਹ ਬਾਦਲ ਪਰਿਵਾਰ ਨੂੰ ਲੈ ਬੈਠੂਗੀ। ਅੱਗੇ ਸਿੱਖ ਚਾਹੁੰਦੇ ਹੁੰਦੇ ਸੀ, ਪੰਥ ਚਾਹੁੰਦਾ ਹੁੰਦਾ ਸੀ ਕਿ ਅਸੀਂ ਆਪਦੇ ਅਕਾਲੀ ਲੀਡਰਾਂ ਦੀ ਹਮਾਇਤ ਕਰੀਏ। ਇਸ ਵਾਰ ਪੰਥ ਚਾਹੁੰਦਾ, ਸਿੱਖ ਜਗਤ ਚਾਹੁੰਦਾ ਕਿ ਛੇਤੀ ਚੱਕ ਕੇ ਇਹਨਾਂ ਨੂੰ ਅੰਦਰ ਮਾਰੋ। ਸੋ ਜਿਹੜੀ ਇਸ ਵਾਰ ਦੀ ਸਥਿਤੀ ਆ ਉਹ ਬਾਦਲ ਦਲ ਲਈ ਬੜੀ ਔਖੀ ਆ। ਪਹਿਲਾਂ ਉਦੋਂ ਅਕਾਲੀ ਦਲ ਨੂੰ ਮਜ਼ਬੂਤੀ ਮਿਲਦੀ ਸੀ ਜਦੋਂ ਜੇਲ੍ਹ ਯਾਤਰਾ ਹੁੰਦੀ ਸੀ, ਮੋਰਚੇ ਲੱਗਦੇ ਸੀ ਤੇ ਇਹਨਾਂ ਧਰਨੇ, ਮੋਰਚਿਆਂ, ਮੁਜ਼ਾਹਰਿਆਂ, ਗ੍ਰਿਫਤਾਰੀਆਂ, ਜੇਲ੍ਹ ਭਰੋ ਅੰਦੋਲਨਾਂ ਦੇ ਸਿਰ ਤੇ ਅਕਾਲੀ ਦਲ ਦਾ ਜਿਹੜਾ ਕਈ ਘਾਟਾਂ, ਕਮਜ਼ੋਰੀਆਂ ਹੁੰਦੀਆਂ ਸੀ ਉਹ ਢਕੀਆਂ ਜਾਂਦੀਆਂ ਸੀਗੀਆਂ ਤੇ ਸੰਗਤਾਂ ਜਿਹੜੀਆਂ ਸੀ ਉਹ ਠੋਕ ਵਜਾ ਕੇ ਹਮਾਇਤ ਕਰਦੀਆਂ ਸੀ, ਪਾਰਟੀ ਦਾ ਵਾਧਾ ਹੁੰਦਾ ਸੀ। ਇਸ ਵਾਰ ਤਾਂ ਕਹਾਣੀ ਹੋਈ ਉਲਟਾ। ਇਸ ਵਾਰ ਤਾਂ ਲੋਕ ਇਹ ਗੱਲਾਂ ਕਰਦੇ ਆ ਬਈ ਜੇ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਗਏ ਹੋਏ ਨੂੰ ਫੜ ਲਿਆ, ਕਾਬੂ ਕਰ ਲਿਆ, ਤਾਂ ਇਹ ਹੋਣਾ ਵੀ 31 ਅਗਸਤ ਹੀ ਲੰਘਣੀ ਆ ਤੇ 1 ਸਤੰਬਰ ਵਾਲੇ ਦਿਨ
ਅਕਾਲ ਤਖਤ ਦੇ ਉੱਤੇ ਕੋਈ ਨਵਾਂ ਅਕਾਲੀ ਦਲ ਵੀ ਬਣਾਇਆ ਜਾ ਸਕਦਾ, ਜਿਹਦੇ ਵਿੱਚ ਸਾਰੇ ਜਿਹੜੇ ਲੋਕ ਸੁਖਬੀਰ ਬਾਦਲ ਨੂੰ ਜਾਂ ਬਾਦਲਕਿਆਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਚਾਹੁੰਦੇ ਆ, ਉਹ ਸਾਰੇ ਸ਼ਾਮਲ ਹੋ ਜਾਣਗੇ। ਤੇ ਉਹਨਾਂ ਸਾਰਿਆਂ ਨੂੰ, ਜਿਨ੍ਹਾਂ ਨੂੰ ਲਟੇਰੇ, ਚੋਰ ਜਾਂ ਅਪੰਥਕ, ਯਾਨੀ ਕਿ ਪੰਥਕ ਨਹੀਂ ਹੈਗੇ, ਜਿਹੜੇ ਜਿਨ੍ਹਾਂ ਨੂੰ ਸਮਝਿਆ ਜਾ ਰਿਹਾ ਵੀ ਉਹਨਾਂ ਸਾਰਿਆਂ ਨੂੰ ਵਿਹਲਾ ਕਰ ਦਿੱਤਾ ਜਾਊਗਾ ਕਿ ਤੁਸੀਂ ਹੁਣ ਸੁਖਬੀਰ ਸਿੰਘ ਬਾਦਲ ਦੀਆਂ ਜੇਲ੍ਹ 'ਚ ਮੁਲਾਕਾਤਾਂ ਕਰਦੇ ਰਹੋ। ਸੋ ਜਿਹੜਾ ਇਹ ਮਾਹੌਲ ਆ, ਇਹ ਬਿਲਕੁਲ ਵੱਖਰਾ ਵਾ ਪਹਿਲੋਂ ਨਾਲੋਂ। ਅੱਗੇ ਵੇਲੇ ਹੋਰ ਸੀ, ਉਦੋਂ ਸਿੱਖ ਜਗਤ ਚਾਹੁੰਦਾ ਹੁੰਦਾ ਸੀਗਾ ਕਿ ਅਸੀਂ ਆਪਦੀ ਪਾਰਟੀ, ਸਾਡੀ ਇਹ ਆਪਦੀ ਅਕਾਲੀ ਪਾਰਟੀ ਆ। ਐਤਕੀ ਕਹਾਣੀ ਕੁਝ ਹੋਰ ਆ। ਸੋ ਇਸ ਮਾਹੌਲ ਦੇ ਵਿੱਚ ਸਥਿਤੀਆਂ ਨੂੰ ਸਾਰੀਆਂ ਨੂੰ ਬਦਲ ਕੇ ਵੀ ਸਮਝਦੇ ਆ। ਸੋ ਜਿਹੜਾ ਉਹਨਾਂ ਨੇ ਪਹਿਲਾਂ ਇਹ ਮਲੂਕੇ ਦੇ ਰਾਹੀਂ ਇੱਕ ਹੋਕਾ ਜਿਹਾ ਮਾਰਿਆ ਸੀਗਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਮੰਨਣਾ ਚਾਹੁੰਦੇ ਵੀ ਉਹ ਤਿੱਤਰ ਹੋ ਜਾਣ, ਪਰ ਹੁਣ ਇਹੋ ਜਿਹੀ ਕੋਈ ਗੱਲ ਲੱਗਦੀ ਨਹੀਂ। ਹੁਣ ਤਾਂ ਲੱਗਦਾ ਕਹਾਣੀ ਜਿਹੜੀ ਆ ਉਹ ਦੂਜੇ ਪਾਸੇ ਨੂੰ ਤੋਰਨਗੇ ਕਿ ਜੀ ਆਪਾਂ ਹੁਣ ਰਲ ਮਿਲ ਕੇ ਟਾਈਮ ਕਿਵੇਂ ਕੱਢਣਾ। ਤੇ ਸੁਖਬੀਰ ਸਿੰਘ ਬਾਦਲ ਦਾ ਚੱਲਿਆ ਜੇਲ੍ਹ 'ਚ, ਪਰ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਪਾਰਟੀ ਦਾ ਢਾਂਚਾ, ਪਾਰਟੀ ਦਾ ਸਾਰਾ ਕੰਮਕਾਰ ਆ, ਉਹ ਸਹੀ ਤਰੀਕੇ ਨਾਲ ਚੱਲਦਾ ਰਵੇ। ਹੁਣ ਤਾਂ ਬਿਲਕੁਲ ਹੀ ਸਥਿਤੀ ਬਿਲਕੁਲ ਬਦਲੀ ਹੋਈ ਆ। ਤੇ ਜਿਹੜੀ ਅਗਲੀ ਗੱਲ ਜਿੱਤੇ ਆਪਾਂ ਚਰਚਾ ਕਰਨੀ ਆ ਉਹ ਇਹ ਆ ਕਿ ਇੱਕ ਅਮਰੀਕਾ ਤੋਂ ਸਿੱਖ ਨੌਜਵਾਨ ਪੱਤਰਕਾਰ ਅੰਗਦ ਸਿੰਘ ਸੀ, ਜਿਹੜਾ ਦਿੱਲੀ 에ਅਰਪੋਰਟ ਤੋਂ ਵਾਪਸ ਮੁੜਿਆ ਗਿਆ। ਉਹ ਵਾਈਸ ਨਿਊਜ਼ ਨਾਂ ਦੇ ਇੱਕ ਵੈਬ ਪੋਰਟਲ ਲਈ ਕੰਮ ਕਰਦਾ ਸੀਗਾ ਤੇ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਦੋਂ ਉਹਨੇ ਬੜੇ ਬਖੂਬੀ ਢੰਗ ਨਾਲ ਸਾਰੇ ਅੰਦੋਲਨ ਬਾਰੇ ਰਿਪੋਰਟਿੰਗ ਕੀਤੀ ਸੀਗੀ। ਤੇ ਪੰਥ ਤੇ ਪੰਜਾਬ ਦੇ ਮਸਲਿਆਂ ਉੱਤੇ ਅੰਗਦ ਸਿੰਘ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਕਾਫੀ ਅਹਿਮ ਮੰਨੀਆਂ ਜਾਂਦੀਆਂ ਨੇ। ਉਹ ਆਪਦੇ ਜਿਹੜਾ ਪਰਿਵਾਰ ਆ ਇੱਥੇ ਪੰਜਾਬ ਦੇ ਵਿੱਚ, ਭਾਰਤ ਵਿੱਚ, ਉਹਨੂੰ ਮਿਲਣ ਦੇ ਲਈ ਆਇਆ ਸੀ। 18 ਘੰਟੇ ਦਾ ਸਫ਼ਰ ਕਰਕੇ ਦਰਬਾਰ ਸਾਹਿਬ ਦੇ ਤੇ ਆਪਦੇ ਪਰਿਵਾਰ ਦੇ ਦਰਸ਼ਨਾਂ ਦਾ ਉਹ ਇੱਕ ਇਹੋ ਜਿਹਾ ਮਨ 'ਚ ਜਜ਼ਬਾ ਲੈ ਕੇ ਆ ਰਿਹਾ ਸੀਗਾ, ਪਰ ਭਾਰਤੀ ਹਕੂਮਤ ਨੇ ਉਹਨੂੰ ਵਾਪਸ ਭੇਜ ਦਿੱਤਾ। ਹੁਣ ਕਹਿੰਦੇ ਆ ਵੀ ਕਾਲੀਆਂ ਸੂਚੀਆਂ ਰੱਦ ਹੋ ਗਈਆਂ, ਪਰ ਜੇਕਰ ਕਾਲੀਆਂ ਸੂਚੀਆਂ ਰੱਦ ਹੋ ਗਈਆਂ ਨੇ ਤਾਂ ਇਸ ਵੀਰ ਅੰਗਦ ਸਿੰਘ ਦਾ ਕਿਵੇਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਰੋਕਣਾ ਜ਼ਰੂਰੀ ਆ। ਹਕੀਕਤ ਇਹ ਆ ਕਿ ਕਾਲੀਆਂ ਚਿੱਟੀਆਂ ਸੂਚੀਆਂ ਬਣਾ ਕੇ ਰੱਖਦੀ ਆ ਸਰਕਾਰ, ਸਿੱਖਾਂ ਨੂੰ ਜਾਂ ਹੋਰ ਨਾ ਘੱਟ ਗਿਣਤੀਆਂ ਨੂੰ ਝੂਠ ਝਾਟ ਬੋਲ ਕੇ ਡਰਾਮੇ ਤਾਂ ਬਥੇਰੇ ਕਰਦੀ ਆ, ਪਰ ਕਦੇ ਨਾ ਕਦੇ ਇਹ ਜਿਹੜੀ ਚੋਰੀ ਆ ਉਹਨਾਂ ਦੀ ਉਹ ਨੰਗੀ ਹੋ ਹੀ ਜਾਂਦੀ ਆ। ਸੋ ਇਸ ਮੌਕੇ ਸਾਨੂੰ ਇਹ ਗੱਲ ਵੀ ਸੰਗਤਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਹੈ ਕਿ ਜਿਹੜਾ ਇਹ ਪਰਿਵਾਰ ਆ ਵੀਰ ਅੰਗਦ ਸਿੰਘ ਦਾ, ਇਹ ਬਹੁਤ ਹੀ ਕੌਮੀ ਜਜ਼ਬੇ ਵਾਲਾ ਪਰਿਵਾਰ ਆ। ਇਹਨਾਂ ਦੇ ਮਾਤਾ ਜੀ ਬੀਬੀ ਗੁਰਮੀਤ ਕੌਰ ਸਾਡੇ ਸਤਿਕਾਰਯੋਗ ਭੈਣ ਜੀ ਆ, ਜਿਨ੍ਹਾਂ ਨੇ ਜਿਹੜੀਆਂ ਆਪਾਂ ਬਚਪਨ 'ਚ ਬਾਤਾਂ ਸੁਣਦੇ ਹੁੰਦੇ ਸੀਗੇ, ਜਿਹੜੀਆਂ ਨਿੱਕੇ ਹੁੰਦੇ ਆਪਾਂ ਕਥਾ ਕਹਾਣੀਆਂ ਦਾਦੇ ਦਾਦੀਆਂ ਤੋਂ, ਨਾਨੇ ਨਾਨੀਆਂ ਤੋਂ ਸੁਣਦੇ ਰਹੇ ਆ, ਉਹਨਾਂ ਨੂੰ ਬਹੁਤ ਹੀ ਵਧੀਆ ਸ਼ਾਹਮੁਖੀ, ਗੁਰਮੁਖੀ ਤੇ ਅੰਗਰੇਜ਼ੀ ਦੇ ਵਿੱਚ ਤੇ ਜਿਹੜਾ ਹੈਗਾ ਰੋਮਨ ਦੇ ਵਿੱਚ ਲਿਖ ਕੇ ਬਹੁਤ ਹੀ ਸ਼ਾਨਦਾਰ ਕਿਤਾਬਾਂ ਛਾਪੀਆਂ ਹੋਈਆਂ ਨੇ। ਉਹ ਸਾਡੇ ਕੋਲ ਵੀ ਇੱਥੇ ਪੰਜਾਬ ਦੀ ਕਿਤਾਬਾਂ ਪਹੁੰਚੀਆਂ ਨੇ, ਅਸੀਂ ਆਪਦੇ ਬੱਚਿਆਂ ਨੂੰ ਵੀ ਉਹਦੇ ਤੋਂ ਪੜ੍ਹਾਉਂਦੇ ਆ। ਉਹ ਜਿਹੜੀਆਂ ਨਿੱਕੀਆਂ ਨਿੱਕੀਆਂ ਕਥਾ ਕਹਾਣੀਆਂ ਦੇ ਰਾਹੀਂ ਬਚਪਨ ਨੂੰ ਬੱਚਿਆਂ ਨੂੰ ਉਸ ਪੁਰਾਤਨ ਵਿਰਸੇ ਨਾਲ ਜੋੜਨ ਦਾ ਉਪਰਾਲਾ ਉਹਦਾ ਕਮਾਲ ਦਾ ਹੈਗਾ ਹੀ ਆ ਬੀਬੀ ਗੁਰਮੀਤ ਕੌਰ ਦਾ। ਪਰ ਨਾਲ ਦੀ ਨਾਲ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਵੀ ਬਹੁਤ ਵਧੀਆ ਆਲਾ ਦਰਜੇ ਦਾ ਕੰਮ ਜਿਹੜਾ ਹੈਗਾ ਉਹ ਕੀਤਾ ਹੋਇਆ। ਸੋ ਜਿਹੜਾ ਇਹ ਵਾਈਸ ਨਿਊਜ਼ ਦਾ ਜਰਨਲਿਸਟ ਅੰਗਦ ਸਿੰਘ, ਉਹ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਕੌਮੀ ਜਜ਼ਬੇ ਵਾਲਾ ਵਾ। ਤੇ ਉਸ ਵੀਰ ਨੂੰ ਹੈਂਡਕਫ ਕਰਕੇ ਡਿਪੋਰਟ ਕਰਕੇ ਜਿਸ ਤਰੀਕੇ ਨਾਲ ਵਾਪਸ ਭੇਜਿਆ ਗਿਆ, ਉਹਦੇ ਨਾਲ ਸਾਰੇ ਸਿੱਖ ਜਗਤ ਦੇ ਵਿੱਚ ਬਹੁਤ ਜਿਹੜਾ ਹੈਗਾ ਰੋਸ ਦੀ ਲਹਿਰ ਆ ਉਹ ਜਾਗੀ ਆ। ਤੇ ਜਿਹੜਾ ਸਾਡੀ ਕੌਮ ਨੂੰ ਬਾਰ-ਬਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ, ਉਹਦੇ ਤਹਿਤ ਇਸ ਘਟਨਾ ਦੇ ਬਾਰੇ ਵੀ ਚਾਰੇ ਪਾਸੇ ਜਿਹੜੀ ਭਾਰਤ ਸਰਕਾਰ ਦੀ ਵਿਰੋਧਤਾ ਉਹ ਹੋ ਰਹੀ ਆ। ਸੋ ਵੀਰ ਅੰਗਦ ਸਿੰਘ ਦੇ ਨਾਲ ਜਿੱਥੇ ਸਾਰਿਆਂ ਦੀ ਹਮਦਰਦੀ ਆ, ਸਮਰਥਨ ਆ, ਉੱਥੇ ਭਾਰਤ ਸਰਕਾਰ ਦੇ ਇਸ ਕੋਝੇ ਕਾਰੇ ਦੇ ਖਿਲਾਫ ਸਿੱਖ ਮਨਾਂ ਦੇ ਵਿੱਚ ਰੋਸ ਦੀ ਲਹਿਰ ਜਿਹੜੀ ਹੈਗੀ ਆ ਉਹ ਹੋਰ ਜ਼ਿਆਦਾ ਤਿੱਖੀ ਹੋਈ ਆ, ਕਿਉਂਕਿ ਕਾਲੀਆਂ ਸੂਚੀਆਂ ਦਾ ਜਿਹੜਾ ਝੂਠ ਲਗਾਤਾਰ ਭਾਰਤ ਸਰਕਾਰ ਬੋਲਦੀ ਰਹੀ ਆ, ਉਹ ਇਸ ਗੱਲ ਦੇ ਬਹਾਨੇ ਇੱਕ ਵਾਰੀ ਫੇਰ ਸਾਰਾ ਕੁਝ ਜਿਹੜਾ ਹੈਗਾ ਉਹ ਨੰਗਾ ਹੋ ਗਿਆ। ਤੋ ਇੱਕ ਇਸ ਤੋਂ ਅਗਲੀ ਖਬਰ ਜਿਹੜੀ ਆ ਉਹ ਇਹ ਹੈ ਕਿ ਰਿਟਾਇਰਡ ਡੀਐਸਪੀ ਕਿਸ਼ਨ ਸਿੰਘ ਤੇ ਰਿਟਾਇਰਡ ਸਬ ਇੰਸਪੈਕਟਰ ਤਰਸੇਮ ਲਾਲ ਨੂੰ CBI ਦੀ ਅਦਾਲਤ ਨੇ, ਮੋਹਾਲੀ ਦੀ ਨੇ 1992 ਦੇ ਵਿੱਚ ਸਿੱਖ ਨੌਜਵਾਨ
ਸਾਹਿਬ ਸਿੰਘ, ਦਲਵੀਰ ਸਿੰਘ ਤੇ ਬਲਵਿੰਦਰ ਸਿੰਘ, ਇਹਨਾਂ ਨੂੰ ਝੂਠੇ ਮੁਕਾਬਲੇ ਵਿੱਚ ਕਤਲ ਕਰਨ ਦੇ ਦੋਸ਼ ਵਿੱਚ ਜਿਹੜੀ ਹੈਗੀ ਆ ਸਜ਼ਾ ਉਹ ਸੁਣਾਈ ਆ ਤੇ ਉਮਰ ਕੈਦ ਦੀ ਸਜ਼ਾ ਇਹਨਾਂ ਨੂੰ ਹੋਈ ਆ। ਮੱਧ ਪ੍ਰਦੇਸ਼ ਦੇ ਵਿੱਚੋਂ ਇਹਨਾਂ ਨੌਜਵਾਨਾਂ ਨੂੰ ਲੈ ਕੇ ਆਏ ਸੀ ਇਹ ਪੁਲਿਸੀਏ ਤੇ ਇਹਨਾਂ ਨੇ ਇੱਥੇ ਝੂਠਾ ਮੁਕਾਬਲਾ ਬਣਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ, ਕਤਲ ਕਰ ਦਿੱਤਾ। ਤੇ ਇਸ ਗੱਲ ਦੇ ਉੱਤੇ 1992 ਤੋਂ ਇਹ ਪਰਿਵਾਰ ਜਿਹੜਾ ਸੰਘਰਸ਼ ਕਰਦਾ ਆ ਰਿਹਾ। ਮੈਂ ਧੰਨੀ ਮੰਨਦਾ ਇਹਨਾਂ ਪਰਿਵਾਰਾਂ ਨੂੰ ਜਿਹੜੇ ਇੰਨੇ ਲੰਮੇ ਚਿਰ ਤੋਂ ਲੱਗੇ ਰਹੇ। ਬਹੁਤ ਔਖਾ ਵਾ, ਜਿਨ੍ਹਾਂ ਵੀਰਾਂ ਭੈਣਾਂ ਨੂੰ ਪੰਜਾਬ ਦਾ ਜਾਂ ਇੱਥੋਂ ਦੇ ਹਾਲਾਤਾਂ ਦਾ ਪਤਾ ਨਹੀਂ ਹੈਗਾ ਨਾ, ਉਹਨਾਂ ਨੂੰ ਲੱਗ ਸਕਦਾ ਵੀ ਸ਼ਾਇਦ ਇਹ ਇੱਕ ਕਾਨੂੰਨੀ ਲੜਾਈ ਆ, ਟਾਈਮ ਵੱਧ ਲੱਗ ਗਿਆ। ਪਰ ਹਕੀਕਤ ਇਹ ਆ ਕਿ ਪੁਲਿਸ ਵਾਲੇ ਜਿਹੜੇ ਨੇ ਉਹ ਉਸ ਪਰਿਵਾਰ ਨੂੰ ਹੀ ਨਹੀਂ, ਉਸ ਪਰਿਵਾਰ ਦੇ ਗਾਹਾਂ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਵਾਕਫਾਂ ਨੂੰ ਵੀ ਬਹੁਤ ਤੰਗ ਕਰਦੇ ਆ ਕਿ ਕੇਸ ਵਾਪਸ ਕਰੋ। ਤੇ ਕੇਸ ਵਾਪਸ ਕਰਵਾਉਣ ਦੇ ਨਾਂ ਦੇ ਉੱਤੇ ਤੰਗ ਕਰਨ ਦਾ ਜਿਹੜਾ ਮਤਲਬ ਆ ਉਹ ਹੈਗਾ ਕਿ ਝੂਠੇ ਪਰਚੇ ਬਣਾ ਦਿੰਦੇ ਆ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਚੱਕ ਲੈਂਦੇ ਆ, ਗਵਾਹੀਆਂ ਮੁਕਰਾਉਣ ਦੇ ਲਈ ਗਵਾਹਾਂ ਦੇ ਕਤਲ ਤੱਕ ਕਰ ਦਿੰਦੇ ਆ। ਉਹ ਬਹੁਤ ਹੀ ਜ਼ਿਆਦਾ ਔਖੀ ਲੜਾਈ ਜਿਹੜੀ ਹੈਗੀ ਆ ਉਹ ਲੜਨੀ ਪੈਂਦੀ ਹੈ। 13/9/1992 ਦਾ ਇਹ ਝੂਠਾ ਪੁਲਿਸ ਮੁਕਾਬਲਾ, ਜਿਹਦੇ ਵਿੱਚ CBI ਦੀ ਕੋਰਟ ਨੇ ਇਹਨਾਂ ਨੂੰ ਉਮਰ ਕੈਦ ਜਿਹੜੀ ਹੈਗੀ ਆ ਉਹ ਸੁਣਾਈ ਹੈ। ਪਰ ਹੁਣ ਇਸ ਤੋਂ ਅਗਲੀ ਗੱਲ ਆ ਜਿਹੜੀ ਉਹ ਇਹ ਹੈ ਕਿ ਜਦੋਂ ਥਾਣਾ ਮਹਿਤਾ ਦੀ ਇਸ ਪੁਲਿਸ ਪਾਰਟੀ ਨੇ ਧਰਦਿਓ ਪਿੰਡ ਦੇ ਕੋਲ ਝੂਠੇ ਮੁਕਾਬਲੇ 'ਚ ਇਹਨਾਂ ਨੂੰ ਮਾਰ ਕੇ ਦੁਰਗਿਆਣੇ ਮੰਦਿਰ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਹੈ, ਤਾਂ ਇੱਕ ਗੱਲ ਉਦੋਂ ਹੀ ਇਹਨਾਂ ਪੁਲਿਸੀਆਂ ਨੂੰ ਪਤਾ ਸੀ ਕਿ ਛੇਤੀ ਕੀਤੇ ਤਾਂ ਸਾਨੂੰ ਕੁਝ ਹੋਣਾ ਨਹੀਂ, ਪਰ ਜੇ ਹੋ ਵੀ ਗਿਆ ਤਾਂ ਇੰਡੀਅਨ ਸਟੇਟ ਸਿਸਟਮ ਸਾਡੇ ਹੱਕ ਵਿੱਚ ਭੁਗਤੂਗਾ। ਤਾਂ ਉਹੀ ਗੱਲ ਹੁਣ ਵਾਪਰਨੀ ਆ ਜਿਵੇਂ ਪਹਿਲਾਂ ਹੁੰਦਾ ਰਿਹਾ ਕਿ 25-25 30-30 ਸਾਲ ਬਾਅਦ ਜਦੋਂ ਦੋਸ਼ੀਆਂ ਨੂੰ ਸਜ਼ਾਵਾਂ ਲੋਕ ਕਰਵਾ ਲੈਂਦੇ ਆ, ਪਰਿਵਾਰ ਜਿਹੜਾ ਹੈਗਾ ਅਜੇ ਘਰ ਨਹੀਂ ਪਹੁੰਚਿਆ ਹੁੰਦਾ, ਜਦ ਨੂੰ ਅਖਬਾਰਾਂ ਤੇ ਖਬਰ ਛਪੀ ਹੁੰਦੀ ਆ ਕਿ ਪੰਜਾਬ ਸਰਕਾਰ ਨੇ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਤੋਂ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਮਾਫ ਕਰਵਾਤੀ ਹੈ। ਇਹ ਜਿਹੜਾ ਸਾਡੇ ਲਈ ਉਦੋਂ ਵੀ ਔਖਾ, ਪਹਿਲਾਂ ਤਾਂ ਅਸੀਂ ਆਪਦੇ ਧੀਆਂ ਪੁੱਤਾਂ ਨੂੰ, ਆਪਦੇ ਭੈਣ ਭਰਾਵਾਂ ਨੂੰ ਕਤਲ ਕਰਵਾ ਬੈਠਦੇ ਹਾਂ, ਫਿਰ ਇੱਕ ਲੰਮੀ ਲੜਾਈ ਲੜਦੇ ਹਾਂ, ਹਰ ਪਲ ਹਰ ਸਕਿੰਟ ਜਿਹੜਾ ਹੈ ਉਹ ਇੱਕ ਬਹੁਤ ਭਾਰੀ ਸੰਤਾਪ ਭੋਗਦੇ ਆ। ਤੇ ਜਦੋਂ ਸਜ਼ਾਵਾਂ ਕਰਵਾ ਲੈਂਦੇ ਆ ਉਸ ਤੋਂ ਬਾਅਦ ਵਿੱਚ ਉਹ ਸਜ਼ਾ ਕਰਵਾਈ ਸਾਡੀ ਸਾਰੀ ਮਿਹਨਤ ਇੱਕ ਸਕਿੰਟ ਵਿੱਚ ਸਿਫਰ ਕਰ ਦਿੰਦੀਆਂ ਸਰਕਾਰਾਂ। ਤੇ ਜੇ ਇਹਨਾਂ ਸਰਕਾਰਾਂ ਦਾ ਵਿਰੋਧ ਕਰੀਏ ਤਾਂ ਕਹਿੰਦੇ ਆ ਜੀ ਤੁਸੀਂ ਅੱਤਵਾਦੀ ਹੋ, ਤੁਸੀਂ ਵੱਖਵਾਦੀ ਹੋ, ਤੁਸੀਂ ਤਾਂ ਖਾਲਿਸਤਾਨ ਮੰਗਦੇ ਹੋ। ਤੇ ਜਿਹੜੇ ਇਸ ਮਾਹੌਲ ਦੇ ਵਿੱਚ ਜਿਉਣਾ ਉਹ ਬਹੁਤ ਔਖਾ। ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਿਆਂ ਨਾਲ ਜੋ ਕੁਝ ਇੱਥੇ ਵਾਪਰਦਾ ਉਹ ਭਾਈ ਜਸਵੰਤ ਸਿੰਘ ਖਾਲੜਾ ਦਾ ਤਾਂ ਸਭ ਨੂੰ ਹੀ ਪਤਾ। ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਜਦੋਂ 25,000 ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਉਭਾਰਿਆ ਤਾਂ ਪੁਲਿਸੀਆਂ ਨੇ ਇਹ ਸ਼ਰਮ ਨਹੀਂ ਮੰਨੀ ਕਿ ਅਸੀਂ ਬੇਦੋਸ਼ੇ ਲੋਕਾਂ ਦੇ ਪੁੱਤ ਚੱਕ ਕੇ ਮਾਰੇ ਆ ਤੇ ਸਾਡੇ ਤੋਂ ਇਹ ਪਾਪ ਹੋਇਆ, ਸਾਡੇ ਤੋਂ ਇਹ ਜੁਰਮ ਹੋਇਆ। ਉਲਟਾ ਉਹਨਾਂ ਨੇ ਇਹ ਕਿਹਾ ਕਿ ਜਿੱਥੇ 25,000 ਲਾਸ਼ਾਂ ਦਾ ਇਨਸਾਫ ਜਿਹੜਾ ਹੈਗਾ ਹਿਸਾਬ ਦੇਣਾ, ਉੱਥੇ 25,000 ਇੱਕ ਦਾ ਦੇ ਦੇਣਗੇ, ਇਸੇ ਖਾਲੜੇ ਨੂੰ ਵੀ ਨਾਲ ਹੀ ਲੰਘਾਓ। ਸੋ ਭਾਈ ਜਸਵੰਤ ਸਿੰਘ ਖਾਲੜਾ ਨੂੰ ਜਿਸ ਤਰੀਕੇ ਨਾਲ KPS ਗਿੱਲ ਨੇ ਤੇ ਹੋਰ ਬੁੱਚੜ ਪੁਲਿਸੀਆਂ ਨੇ ਰਲ ਕੇ ਕਤਲ ਕੀਤਾ, ਉਹ ਆਪਣੇ ਸਾਰਿਆਂ ਦੇ ਸਾਹਮਣੇ ਆ ਦਾਸਤਾਨ, ਜਿਹਦੀ ਜਿਹੜੀ ਕਹਾਣੀ ਆ ਉਹ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਛਾਪ ਕੇ ਲਾਉਣੀ ਚਾਹੀਦੀ ਆ। ਤੇ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਹਰ ਬੋਲੀ ਦੇ ਵਿੱਚ ਸਾਨੂੰ ਇਹ ਕਿਤਾਬਾਂ ਛਾਪਣੀਆਂ ਚਾਹੀਦੀਆਂ। ਬੀਬੀ ਗੁਰਮੀਤ ਕੌਰ ਜਿਹੜੇ ਕਿ ਅਮਰੀਕਾ ਤੋਂ ਇੱਥੋਂ ਇੰਡੀਆ ਤੋਂ ਅਮਰੀਕਾ ਨੂੰ ਡਿਪੋਰਟ ਕੀਤੇ ਗਏ, ਵਾਪਸ ਭੇਜੇ ਗਏ, ਵੀਰ ਅੰਗਦ ਸਿੰਘ ਦੇ ਮਾਤਾ ਜੀ ਆ, ਉਹਨਾਂ ਨੇ ਵੀ ਕਿਤਾਬ ਛਾਪੀ ਆ ਭਾਈ ਖਾਲੜਾ ਦੀ, ਉਹ ਅੰਗਰੇਜ਼ੀ ਤੇ ਪੰਜਾਬੀ ਚ, ਉਹ ਪੜ੍ਹਨੀ ਚਾਹੀਦੀ ਆ ਸਾਨੂੰ ਸਾਰਿਆਂ ਨੂੰ। ਸੋ ਜਿਹੜੀ ਮੈਂ ਗੱਲ ਕਰਨ ਲੱਗਿਆ ਉਹ ਇਹ ਹੈ ਕਿ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਸ਼ਹੀਦ ਹੋ ਗਏ, ਉਸ ਤੋਂ ਬਾਅਦ ਵਿੱਚ ਖਾਲੜਾ ਮਿਸ਼ਨ ਕਮੇਟੀ ਇੱਕ ਬਣਾਈ ਗਈ, ਜਿਹਦੇ ਵਿੱਚ ਖਾਲੜਾ ਸਾਹਿਬ ਦੇ ਜਿਹੜੇ ਨਜ਼ਦੀਕੀ ਮਿੱਤਰ ਪਿਆਰੇ ਸੀ, ਉਹਨਾਂ ਦੇ ਸੰਗੀ ਸਾਥੀ ਸੀ, ਉਹਨਾਂ ਨੇ ਰਲ ਕੇ ਇੱਕ ਤਾਂ ਉਹਨਾਂ ਸਾਰੇ ਮਾਮਲਿਆਂ ਦੀ ਪੈਰਵਾਈ ਕਰਨੀ ਸੀ ਜਿਹੜੇ ਪਹਿਲਾਂ ਹੀ ਭਾਈ ਖਾਲੜਾ ਜਿਹੜੇ ਸੀਗੇ ਉਭਾਰ ਚੁੱਕੇ ਸੀ, ਜਿਹਦੇ ਕਰਕੇ KPS ਗਿੱਲ ਹੁਣਾਂ ਨੇ ਖਾਲੜਾ ਸਾਹਿਬ ਦਾ ਕਤਲ ਕੀਤਾ ਸੀਗਾ। ਪਰ ਨਾਲ ਦੀ ਨਾਲ ਇਹਨਾਂ ਹੀ ਵੀਰਾਂ ਨੇ ਖਾਲੜਾ ਸਾਹਿਬ ਦੇ ਕਤਲ ਦੀ ਪੈਰਵਾਈ ਵੀ ਕਰਨੀ ਸੀ।
ਤੋਂ ਖਾਲੜਾ ਸਾਹਿਬ ਦੇ ਕਤਲ ਕੇਸ ਦੀ ਪੈਰਵਾਈ ਤੋਂ ਇਹਨਾਂ ਨੂੰ ਰੋਕਣ ਦੇ ਲਈ ਜੋ ਕੁਝ ਕੀਤਾ ਗਿਆ ਉਹਦੀ ਦਾਸਤਾਨ ਸਾਡੀ ਕੌਮ ਦੇ ਬਹੁਤ ਲੋਕਾਂ ਨੂੰ ਪਤਾ ਨਹੀਂ। ਇੱਕ ਇਸ ਕੇਸ ਦੇ ਵਿੱਚ ਆਈ ਵਿਟਨੈਸ ਕਿਰਪਾਲ ਸਿੰਘ ਰੰਧਾਵਾ ਸੀਗਾ। ਕਿਰਪਾਲ ਸਿੰਘ ਰੰਧਾਵੇ ਨੂੰ ਪੁਲਸੀਆਂ ਨੇ ਪਟਿਆਲੇ ਇੱਕ ਟਰੈਪ ਲਾ ਲਿਆ, ਜਾਲ ਵਿੱਚ ਫਸਾ ਲਿਆ ਵੀ ਕੋਈ ਕੰਮ ਦੇ ਵਿੱਚ ਕਿਸੇ ਜਨਾਨੀ ਨੇ ਫੋਨ ਕੀਤਾ ਬਈ ਮੈਨੂੰ ਸਟੇਟ ਤੋਂ ਖਤਰਾ ਜਾਂ ਜੋ ਵੀ ਕੁਝ ਉਹਨੇ ਝੂਠ ਸੱਚ ਬੋਲਿਆ ਤੇ ਇਸ ਕਿਰਪਾਲ ਸਿੰਘ ਰੰਧਾਵੇ ਨੇ ਇਹ ਸੋਚ ਕੇ ਕਿ ਸਾਨੂੰ ਕੋਈ ਦੁਖੀ ਔਰਤ ਫੋਨ ਕਰ ਰਹੀ ਆ, ਇਹ ਉਹਨੂੰ ਮਿਲਣ ਚਲੇ ਗਏ। ਉੱਥੇ ਉਸ ਔਰਤ ਨੇ ਉਹਨੂੰ ਕੋਈ ਨਸ਼ੀਲੀ ਚੀਜ਼ ਜਿਹੜੀ ਆ ਉਹ ਪਿਲਾ ਕੇ ਦੇਤੀ ਕੋਲਡ ਡਰਿੰਕ ਦੇ ਵਿੱਚ ਤੇ ਬਾਅਦ ਵਿੱਚ ਉਹ ਬੇਸ਼ੱਕ ਬਾਹਰ ਨਿਕਲ ਆਇਆ, ਪਰ ਜਦ ਨੂੰ ਪੁਲਿਸ ਪਾਰਟੀ ਉਹਨੂੰ ਬਾਜ਼ਾਰ ਦੇ ਵਿੱਚੋਂ ਚੱਕ ਕੇ ਉਹਦੇ ਲੈ ਗਈ ਪਟਿਆਲੇ ਉਹਦੇ ਔਰਤ ਦੇ ਘਰ ਤੇ ਉੱਥੇ ਮਾੜੀਆਂ ਚੰਗੀਆਂ ਫੋਟੋਆਂ ਬਣਾ ਕੇ ਉਹਦੇ ਉੱਤੇ ਰੇਪ ਦਾ ਪਰਚਾ, ਬਲਾਤਕਾਰ ਦਾ ਪਰਚਾ ਬਣਾਤਾ। ਅਸਲ ਵਿੱਚ ਸਾਰੀ ਕਹਾਣੀ ਇਹ ਸੀ ਕਿ ਤੂੰ ਭਾਈ ਜਸਵੰਤ ਸਿੰਘ ਖਾਲੜੇ ਵਾਲੇ ਕੇਸ ਵਿੱਚ ਗਵਾਹੀ ਕਾਹਤੋਂ ਦੇਣੀ, ਗਵਾਹੀ ਤੋਂ ਮੁਕਰਾਉਣ ਦੇ ਲਈ ਏਡੀ ਭੈੜੀ ਸਾਜ਼ਿਸ਼ ਪਟਿਆਲੇ ਦੇ ਵਿੱਚ ਬਲਾਤਕਾਰ ਦਾ ਪਰਚਾ ਜਿਹੜਾ ਸੀਗਾ ਉਹ ਭਾਈ ਕਿਰਪਾਲ ਸਿੰਘ ਰੰਧਾਵਾ ਉੱਤੇ ਦਰਜ ਕਰ ਦਿੱਤਾ, ਜਿਹੜਾ ਕਿ ਪਹਿਲਾਂ ਤਾਂ ਬੜੇ ਲੋਕਾਂ ਨੂੰ ਇਸ ਗੱਲ ਤੇ ਹੋਇਆ ਵੀ ਹੈ ਰੰਧਾਵਾ ਸਾਹਿਬ ਨੇ ਇਹ ਕੰਮ ਕਰਤਾ, ਪਰ ਜਦੋਂ ਲੋਕਾਂ ਨੂੰ ਸਮਝ ਲੱਗੀ ਕਿ ਅਸਲ ਹਕੀਕਤ ਕੀ ਆ ਤਾਂ ਇਸ ਕੇਸ ਦੀ ਪੈਰਵਾਈ ਠੋਕ ਵਜਾ ਕੇ ਕੀਤੀ, ਜਿਹਦੇ ਵਿੱਚ ਉਹ ਬਰੀ ਵੀ ਹੋਇਆ ਤੇ ਝੂਠੇ ਕੇਸ ਵਿੱਚ ਫਸਾਉਣ ਕਰਕੇ ਬਾਅਦ ਵਿੱਚ ਪੁਲਿਸੀਆਂ ਖਿਲਾਫ ਕਾਰਵਾਈ ਵੀ ਕਰਵਾਈ ਗਈ, ਜਿਹਦੇ ਚ 49 ਲੱਖ ਰੁਪਈਆ ਜਿਹੜਾ ਮੁਆਵਜ਼ਾ ਉਹ ਰੰਧਾਵਾ ਸਾਹਿਬ ਨੂੰ ਜਿਹੜਾ ਸੀਗਾ ਉਹ ਦੇਣਾ ਪਿਆ ਰੰਧਾਵੇ ਇਸ ਸਾਰੇ ਕਾਸੇ ਦੇ ਵਿੱਚ, ਕਿਉਂਕਿ ਇਹ ਜਿਹੜੀ ਕਹਾਣੀ ਸੀਗੀ ਇਹ ਜਿਨ੍ਹਾਂ ਪੁਲਿਸੀਆਂ ਨੇ ਘੜੀ ਸੀਗੀ ਉਹ ਬੜੇ ਬਦਨਾਮ ਤੇ ਬੁੱਚੜ ਪੁਲਿਸੀਏ ਮੰਨੇ ਜਾਂਦੇ। ਬਹੁਤ ਘੱਟ ਲੋਕਾਂ ਨੂੰ ਇਸ ਦਾ ਪਤਾ, ਕਿਉਂਕਿ ਸਾਡੀ ਕੌਮ ਜਿਹੜੀ ਆ ਉਹਦੇ ਨਾਲ ਹੋਇਆ ਹੀ ਇੰਨਾ ਕੁਛ ਆ ਕਿ ਬਹੁਤ ਜਿਹੜੀਆਂ ਕਹਾਣੀਆਂ ਨੇ ਜਾਂ ਗੱਲਾਂ ਨੇ ਉਹ ਲੋਕਾਂ ਦੇ ਚੇਤਿਆਂ ਵਿੱਚੋਂ ਲੰਘ ਜਾਂਦੀਆਂ ਨੇ। ਅੱਜ ਇਹ ਗੱਲ ਇਸ ਕਰਕੇ ਮੈਂ ਸਾਂਝੀ ਕਰ ਰਿਹਾ ਕਿ ਰਵਨੀਤ ਬਿੱਟੂ ਪਿੱਟਦਾ ਫਿਰਦਾ ਬਈ ਜੀ ਉਹ ਜਿਹੜਾ ਆਸ਼ੂ ਆ ਉਹਨੂੰ ਕੁੱਟਿਓ ਮਾਰਿਓ ਨਾ, ਉਹਦੇ ਨਾਲ ਜੀ ਵਧੀਕੀ ਹੋ ਗਈ, ਉਹਨੂੰ ਜੀ ਚੱਕਣ ਵੇਲੇ ਕਾਗਜ਼ ਨਹੀਂ ਦਿਖਾਏ। ਭਾਈ ਜਿਹੜਾ ਕੁਝ ਤੁਹਾਡੇ ਪਰਿਵਾਰ ਨੇ KPS ਗਿੱਲ ਦੇ ਨਾਲ ਮਿਲ ਕੇ ਪੰਜਾਬ 'ਚ ਕੀਤਾ ਉਹਦੀ ਇੱਕ ਕਹਾਣੀ ਆ ਜਿਹੜੀ ਉਹਦੀ ਅਸੀਂ ਤਾਂ ਅਜੇ ਸਾਹਮਣੇ ਲਿਆ ਸਕੇ। ਜਦੋਂ ਦੁਨੀਆ ਨੂੰ ਪਤਾ ਲੱਗੂ ਤੇ ਉਦੋਂ ਸਮਝ ਲੱਗੂ ਕਿ ਇਹ ਪਰਿਵਾਰ ਜਿਹੜਾ ਹੈਗਾ ਕਿੰਨਾ ਜ਼ਾਲਮ ਤੇ ਬੁੱਚੜ ਆ। ਤੋਂ ਅੱਜ ਦੇ ਅਖਬਾਰਾਂ ਦੇ ਵਿੱਚ ਇੱਕ ਖਬਰ ਛਪੀ ਆ ਕਿ ਜਦੋਂ 2002 ਦੇ ਵਿੱਚ ਸੌਰੀ ਮਾਫ ਕਰਨਾ 1998 ਦੇ ਵਿੱਚ ਅਖਬਾਰਾਂ 'ਚ ਇੱਕ ਖਬਰ ਛਪੀ ਸੀਗੀ। ਉਸ ਮੌਕੇ ਜਿਹੜਾ DGP ਸੀਗਾ ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਸੀਗਾ 15 ਜੁਲਾਈ 1998 ਨੂੰ ਅੰਮ੍ਰਿਤਸਰ ਦੇ ਵਿੱਚ DGP ਹੁੰਦਾ ਸੀ PC ਡੋਗਰਾ। ਉਹਨੇ ਐਲਾਨ ਕੀਤਾ ਵੀ ਇੱਕ ਟਾਈਗਰਸ ਆਫ ਸਿੱਖ ਹੋਮਲੈਂਡ ਜਥੇਬੰਦੀ ਆ ਖਾੜਕੂਆਂ ਦੀ, ਉਹਦੇ ਅਸੀਂ ਬੰਦੇ ਫੜੇ ਆ ਤੇ ਇਹ ਬੰਦੇ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਖਾੜਕੂ ਵਾਰਦਾਤਾਂ ਕਰਨੀਆਂ ਚਾਹੁੰਦੇ ਸੀ। ਤਾਂ ਇਹ ਜਿਹੜੀ ਕਹਾਣੀ ਸੀ ਬਹੁਤ ਲੋਕਾਂ ਨੂੰ ਯਕੀਨ ਹੋ ਗਿਆ ਬਈ DGP ਕਹਿ ਰਿਹਾ ਪੰਜਾਬ ਦਾ। ਤੇ ਇਹ ਖਬਰ ਜਦੋਂ ਮੈਂ ਪੜ੍ਹੀ ਸੀ ਮੇਰੇ ਕੋਲੇ ਉਦੋਂ ਦੀਆਂ ਸਾਰੀਆਂ ਅਖਬਾਰਾਂ ਸਾਂਭ ਕੇ ਰੱਖੀਆਂ ਹੋਈਆਂ, ਮੈਨੂੰ ਵੀ ਬੜਾ ਲੱਗਿਆ ਕਿ ਹੋ ਸਕਦਾ ਇਹ ਸਾਰੇ ਬੰਦਿਆਂ ਬਾਰੇ ਸਾਨੂੰ ਉਦੋਂ ਪਤਾ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਵਾਲੀ ਟੀਮ ਦੇ ਨਾਲ ਮਿਲ ਕੇ ਇਹ ਬੰਦੇ ਜਿਹੜੇ ਮਨੁੱਖੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤਾਂ ਇਹ ਜਿਹੜੇ ਨੌਜਵਾਨ ਫਸਾਏ ਸੀ ਇਹਨਾਂ ਨੂੰ ਅਸਲ ਵਿੱਚ ਤਾਂ ਮਨੁੱਖੀ ਹੱਕਾਂ ਦੀ ਲੜਾਈ ਲੜਦਿਆਂ ਨੂੰ ਰੋਕਣ ਵਾਸਤੇ ਇਹ ਕੇਸ ਬਣਾਇਆ ਸੀ। ਤੇ ਕਈ ਲੋਕਾਂ ਨੂੰ ਇਹ ਲੱਗਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਇਹ ਪੈਰਵਾਈ ਕਰਦੇ ਸੀਗੇ ਤੇ ਇਹਨਾਂ ਨੂੰ ਸ਼ਾਇਦ ਇਹ ਨਿਰਾਸ਼ ਹੋ ਗਏ ਹੋਣ ਕਿ ਸਟੇਟ ਸਿਸਟਮ ਦੇ ਸਾਹਮਣੇ ਬੇਵਸ ਤੇ ਲਾਚਾਰ ਵਾਂ ਤੇ ਕਿਉਂ ਨਾ ਆਪਾਂ ਇਨਸਾਫ ਕਰਨ ਦੇ ਲਈ ਹੱਥ 'ਚ ਹਥਿਆਰ ਲੈ ਲਈਏ। ਤਾਂ ਕਈ ਲੋਕਾਂ ਨੂੰ ਇਸ ਤਰੀਕੇ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ, ਪਰ ਹਕੀਕਤ ਜਿਹੜੀ ਸੀ ਉਹ ਬਿਲਕੁਲ ਹੋਰ ਨਿਕਲੀ। ਅਖੀਰ ਇਹ ਸਾਰੇ ਦੇ ਸਾਰੇ ਨੌਜਵਾਨ ਜਿਹੜੇ ਆ ਉਹ ਬਰੀ ਹੋਏ ਤੇ ਅੱਜ ਇਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ 15 ਲੱਖ ਰੁਪਏ ਜਿਹੜੇ ਆ ਉਹ ਜਿਹੜਾ ਹੈਗਾ ਪੀੜਤਾਂ ਨੂੰ ਦੇਣ ਦਾ ਅੱਜ ਅਖਬਾਰਾਂ 'ਚ ਖਬਰ ਛਪੀ। ਤਾਂ ਇਹ ਜਿਹੜਾ ਮਾਮਲਾ ਬਈ ਸਿੱਖ ਨੌਜਵਾਨਾਂ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾ ਦੋ, ਕਦੇ ਕਹਿ ਦਿੰਦੇ ਆ ਜੀ ਇਹ ਰੇਪ ਦੇ ਕੇਸ 'ਚ ਨੇ। ਪਿੱਛੇ ਜੇ ਇੱਕ ਸਾਡੇ ਨੌਜਵਾਨ ਵੀਰ ਜਿਹੜਾ ਨਾਭੇ ਜੇਲ੍ਹ ਚੋਂ ਕਈ ਸਾਲਾਂ ਤੋਂ ਬਾਅਦ ਛੁੱਟ ਕੇ ਆਇਆ ਸੀ, ਮੱਖਣ ਸਿੰਘ ਉਹਦਾ ਨਾਂ ਆ, ਹੁਸ਼ਿਆਰਪੁਰ ਵੱਲ ਉਹਦਾ ਪਿੰਡ ਆ ਗੜ੍ਹਸ਼ੰਕਰ ਵੱਲ, ਤੇ ਉਹਦੇ ਉੱਤੇ ਅਫੀਮ ਦਾ ਕੇਸ ਪਾਤਾ। ਇਵੇਂ ਹੀ
ਕਿਸੇ ਨੂੰ ਕਿਸੇ ਝੂਠੇ ਕੇਸ ਵਿੱਚ ਕਿਸੇ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦਿੰਦੇ ਆ ਤੇ ਮੁੜ ਕੇ ਫਿਰ ਇਹਨਾਂ ਖਬਰਾਂ ਦੇ ਆਧਾਰ ਦੇ ਉੱਤੇ ਕਈ ਪੱਤਰਕਾਰ ਜੌਲੀਆਂ ਮਾਰਨ ਲੱਗ ਜਾਣਗੇ ਕਿ ਇਹ ਤਾਂ ਰੇਪਿਸਟ ਸੀਗੇ ਜੀ, ਇਹ ਤਾਂ ਨਸ਼ਿਆਂ ਦੇ ਕਾਰੋਬਾਰ ਕਰਦੇ ਸੀ। ਅਸਲ ਵਿੱਚ ਜਿਹੜੀ ਕਹਾਣੀ ਆ, ਹੁਣ ਆਹ ਦੇਖੋ, ਡੀਜੀਪੀ ਹੋਵੇ ਪੰਜਾਬ ਦਾ ਤੇ ਪ੍ਰੈਸ ਕਾਨਫਰੰਸ ਬਹਿ ਕੇ ਕਰੇ ਕਿ ਜੀ ਇਹ ਤਾਂ ਟਾਈਗਰ ਆਫ ਸਿੱਖ ਲੈਂਡ ਖਾੜਕੂ ਜਥੇਬੰਦੀ ਦੇ ਬੰਦੇ ਆ, ਪਰ ਇਹ ਨੌਜਵਾਨ ਸਾਰੇ ਦੇ ਸਾਰੇ ਬਰੀ ਵੀ ਹੋਏ ਨੇ। ਤੇ ਇਹਨਾਂ ਵਿੱਚੋਂ ਸਰਬਜੀਤ ਸਿੰਘ ਵੇਰਕਾ ਇੱਕ ਇਹੋ ਜਿਹਾ ਵਕੀਲ ਬਣ ਕੇ ਨਿਕਲਿਆ ਜਿਹੜਾ ਮਨੁੱਖੀ ਹੱਕਾਂ ਦੇ ਕੇਸਾਂ ਦੀ ਲੜਾਈ ਇਸ ਵੇਲੇ ਠੋਕ ਕੇ ਲੜ ਰਿਹਾ। ਬਹੁਤ ਮਾਝੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਉਸ ਦੌਰ ਦੇ ਵਿੱਚ, ਉਹਨਾਂ ਬਹੁਤੇ ਕੇਸਾਂ ਦੀ ਪੈਰਵਾਈ ਜਿਹੜੀ ਆ ਉਹ ਜਾਂ ਤਾਂ ਭਾਈ ਨਰੈਣ ਸਿੰਘ ਦਾ ਬੇਟਾ ਤੇ ਉਹਨਾਂ ਦੀ ਟੀਮ ਆ, ਤੇ ਜਾਂ ਇਹ ਸਰਬਜੀਤ ਸਿੰਘ ਵੇਰਕਾ ਵੀਰ ਆ। ਉਹ ਅੱਜ ਜਿੱਥੇ ਇਹ ਖਬਰ ਛਪੀ ਆ ਕਿ ਸਰਬਜੀਤ ਸਿੰਘ ਵੇਰਕਾ ਉਹਨਾਂ ਨੂੰ 15 ਲੱਖ ਮੁਆਵਜ਼ਾ ਜਿਹੜਾ ਹੈਗਾ ਉਹ ਮਿਲਣਾ, ਉੱਥੇ ਅੱਜ ਹੀ ਸਰਬਜੀਤ ਸਿੰਘ ਵੇਰਕਾ ਹੁਣਾਂ ਦੀ ਮਿਹਨਤ ਰੰਗ ਲਿਆਈ ਆ। ਜਿਹੜੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਨੇ ਉਮਰ ਕੈਦ, ਉਹ ਵੀ ਇਹਨਾਂ ਦੀ ਟੀਮ ਦਾ ਜਿਹੜਾ ਹੈਗਾ ਮਿਹਨਤ ਦਾ ਫਲ ਵਾ। ਸੋ ਇਹ ਇਹੋ ਜਿਹਾ ਹੈ, ਇੱਕ ਦੋ ਨਹੀਂ ਬਹੁਤ ਕੇਸ ਨੇ ਜਿਨ੍ਹਾਂ ਦੇ ਬਾਰੇ ਪੂਰੇ ਤੱਥ ਜਾਂ ਪੂਰੀ ਜਾਣਕਾਰੀ ਸਾਡੀ ਕੌਮ ਨੂੰ ਨਹੀਂ ਹੈ। ਦੂਜਿਆਂ ਦਾ ਕੀ ਦੱਸਣਾ, ਸਾਡੀ ਆਪਦੀ ਕੌਮ ਨੂੰ ਨਹੀਂ ਹੈ, ਕਿਉਂਕਿ ਜਿਹੜੇ ਪ੍ਰਚਾਰ ਦੇ ਸਾਧਨ ਨੇ ਜਾਂ ਹੋਰ ਜਿਹੜੀਆਂ ਗੱਲਾਂ ਦੀ ਲੋੜ ਆ ਉਹ ਸਾਡੇ ਕੋਲੇ ਉਹਨਾਂ ਸਟਰਕਚਰ ਨਹੀਂ ਹੈ, ਉਹਨਾਂ ਜ਼ਿਆਦਾ ਸਾਡਾ ਸਿਸਟਮ ਨਹੀਂ ਹੈ। ਤੇ ਇੰਡੀਅਨ ਸਟੇਟ ਸਿਸਟਮ ਜਿਹੜਾ ਉਹ ਪੂਰੀ ਤਰ੍ਹਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਸਿੱਖਾਂ ਨੂੰ ਜਲੀਲ ਕਰਨ ਦੇ ਲਈ ਲੱਗਿਆ ਹੋਇਆ। ਜਿਵੇਂ ਆ ਨੌਜਵਾਨ ਅੰਗਦ ਸਿੰਘ ਨੂੰ ਜਿਹੜਾ ਹੈ ਬਿਨਾਂ ਕਿਸੇ ਗੱਲ ਤੋਂ ਉਹਨੂੰ ਵਾਪਸ ਭੇਜ ਦਿੱਤਾ। ਉਹ ਇਸ ਤਰੀਕੇ ਨਾਲ ਸਿੱਖਾਂ ਤੇ ਜ਼ੁਲਮ ਕਰਨ ਲਈ, ਸਿੱਖਾਂ ਦੇ ਉੱਤੇ ਤਸ਼ੱਦਦ ਕਰਨ ਲਈ ਜਿਹੜੇ ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ ਬੁੱਚੜਾਂ ਨੇ ਉਹਨਾਂ ਦਿਨਾਂ 'ਚ ਕੋਈ ਕਸਰ ਨਹੀਂ ਛੱਡੀ। ਉਹੀ ਬਾਦਲਕਿਆਂ ਦੇ ਚਹੇਤੇ ਸੀਗੇ। ਤੇ ਹੁਣ ਆਮ ਆਦਮੀ ਪਾਰਟੀ ਦਾ ਆਇਆ ਤੇ ਕਈ ਲੋਕਾਂ ਨੂੰ ਲੱਗਿਆ ਹੋਣਾ ਚਲੋ ਸਿਆਸੀ ਤੌਰ ਦੇ ਉੱਤੇ ਕਈ ਗੱਲਾਂ ਕਰਦੀ ਵੀ ਆ ਦੁਨੀਆ ਕਿ ਲਓ ਜੀ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਸੁਖਬੀਰ ਬਾਦਲ ਠੋਕ ਦੇਣਾ। ਪਰ ਸੱਚਾਈ ਇਹ ਆ ਕਿ ਜਿਹੜੇ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਜਿਹੜਾ ਘਈ ਬਣਾਇਆ, ਉਹ ਤੋਂ ਇਲਾਵਾ ਜਿਹੜੇ ਹੋਰ ਉਹਨਾਂ ਨੇ ਜਿੰਨੇ ਵੀ ਵਕੀਲਾਂ ਦੀ ਫੌਜ ਖੜੀ ਕੀਤੀ ਆ, ਉਹਦੇ ਵਿੱਚੋਂ ਬਹੁਤੇ ਜ਼ਿਆਦਾ ਜਿਹੜੇ ਨੇ ਉਹ ਸਿੱਖ ਜਜ਼ਬਾਤਾਂ ਤੋਂ ਕੋਰੇ ਨੇ ਤੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਣ ਵਾਲੇ ਨੇ। ਜਦੋਂ ਪੰਜਾਬ ਸਰਕਾਰ ਦੇ ਵਕੀਲਾਂ ਦੀ ਜਿਹੜੀ ਟੀਮ ਆ ਉਹਨੂੰ ਸਿੱਖ ਜਜ਼ਬਾਤਾਂ ਦੀ ਕੋਈ ਕਦਰ ਹੀ ਨਹੀਂ, ਜਦੋਂ ਉਹ ਡੇਰਾ ਸਰਸਾ ਜਾਂ ਹੋਰ ਪੰਥ ਦੋਖੀਆਂ ਦੇ ਕੇਸ ਲੜਦੇ ਆ, ਕਈ ਕੋਈ ਸੈਣੀ ਦਾ ਕੇਸ ਲੜਦਾ ਰਿਹਾ, ਕੋਈ ਕਿਸੇ ਹੋਰ ਮਾਮਲੇ ਦੇ ਵਿੱਚ ਕਿਸੇ ਹੋਰ ਕੌਮ ਦੇ ਦੁਸ਼ਮਣ ਦੇ ਹੱਕ 'ਚ, ਤੇ ਇਹਨਾਂ ਵਕੀਲਾਂ ਤੋਂ ਇਹ ਆਸ ਕਰਨੀ ਕਿ ਇਹ ਸਾਡੀ ਜਿਹੜੀ ਸਾਨੂੰ ਇਨਸਾਫ ਲੈ ਕੇ ਦੇਣਗੇ, ਇਹ ਗੱਲ ਜੱਜਦੀ ਨਹੀਂ, ਇਹ ਗੱਲ ਹਜਮ ਨਹੀਂ ਹੁੰਦੀ। ਇੱਥੇ ਤਾਂ ਸਾਡੇ 3 ਨੌਜਵਾਨਾਂ ਦੇ ਕਤਲ ਹੋਏ ਆ ਪਿਛਲੇ ਸਮੇਂ, ਸਿੱਧੂ ਮੂਸੇਵਾਲੇ ਦਾ ਤੇ ਇੱਥੇ ਨੰਗਲ ਅੰਬੀਆਂ ਵਾਲੇ ਸੰਦੀਪ ਦਾ ਤੇ ਇੱਕ ਜਿਹੜਾ ਦੀਪ ਸਿੱਧੂ ਦਾ। ਜਿਹੜਾ ਦੀਪ ਸਿੱਧੂ ਦਾ ਕਤਲ ਆ ਉਹਦੇ ਬਾਰੇ ਤਾਂ ਉਦੋਂ ਹੀ ਗੱਲ ਗੋਲ ਜੀ ਕਰਕੇ ਨਿਬੇੜ ਦਿੱਤੀ ਤੇ ਮੁੜ ਕੇ ਕੋਈ ਕਾਰਵਾਈ, ਕੋਈ ਐਜੀਟੇਸ਼ਨ ਹੋਈ ਨਹੀਂ ਤੇ ਉਹ ਗੱਲ ਹੀ ਖਤਮ ਕਰ ਦਿੱਤੀ ਸਟੇਟ ਸਿਸਟਮ ਨੇ। ਪਰ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੇ, ਉਹਦੀ ਘਰਵਾਲੀ ਨੇ, ਜੀਵਨ ਸਾਥਣ ਨੇ ਪਿਛਲੇ ਦਿਨੀ ਇੱਥੇ ਆ ਕੇ ਇਹ ਗੱਲ ਠੋਕ ਵਜਾ ਕੇ ਕਹੀ ਹੈ ਕਿ ਸਾਨੂੰ ਇਸ ਸਿਸਟਮ ਤੋਂ ਕੋਈ ਬਹੁਤੀ ਆਸ ਨਹੀਂ। ਹਾਲਾਂਕਿ ਜਦੋਂ ਕਤਲ ਹੋਇਆ ਸੀ ਉਦੋਂ ਇਸ ਪਰਿਵਾਰ ਨੇ ਠੋਕ ਵਜਾ ਕੇ ਇਹ ਗੱਲ ਕਹੀ ਸੀਗੀ ਕਿ ਅਸੀਂ ਸੰਸਕਾਰ ਹੀ ਨਹੀਂ ਕਰਨਾ ਜਿੰਨਾ ਟਾਈਮ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਪਰ ਹੁਣ ਬਿਲਕੁਲ ਹੀ ਸਰਕਾਰ ਬੇਹੇ ਪਾਣੀ 'ਚ ਬਹਿ ਗਈ ਆ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਕੋਈ ਇਨਸਾਫ ਦੀ ਇੱਥੇ ਆਸ ਨਹੀਂ ਹੈ। ਸਭ ਤੋਂ ਵੱਧ ਚਰਚਾ ਜਿਹੜਾ ਸਭ ਤੋਂ ਅਖੀਰਲਾ ਮਾਮਲਾ ਉਹ ਇਹ ਆ ਇਸ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ। ਅੱਜ ਉਹਨਾਂ ਦੇ ਪਰਿਵਾਰ ਨੇ, ਉਹਦੇ ਮਾਪਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਸੀਗਾ ਤੇ ਅੱਜ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਆਪਦੇ ਇਲਾਕੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ 'ਚ ਇਨਸਾਫ ਦੀ ਮੰਗ ਕਰਦਿਆਂ ਇੱਕ ਮਾਰਚ ਕੱਢਿਆ। ਉਸ ਮਾਰਚ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਬਹੁਤ ਜ਼ਬਰਦਸਤ ਨਾਅਰੇਬਾਜ਼ੀ ਵੀ ਹੋਈ ਆ ਤੇ ਨੰਗਲ ਅੰਬੀਆਂ ਵਾਲੇ ਦਾ ਤੇ ਦੀਪ ਸਿੱਧੂ ਦਾ ਜ਼ਿਕਰ ਵੀ ਜਿਹੜਾ ਹੈ ਉੱਥੇ ਹੁੰਦਾ ਰਿਹਾ। ਪੰਜਾਬ ਦੇ ਵਿੱਚ ਹਾਲੀਆ ਦੌਰ ਦੇ ਵਿੱਚ ਇਹ ਜਿਹੜੇ ਕਤਲ ਹੋਏ ਨੇ, ਇਹਨਾਂ ਬਾਰੇ ਉਹਨਾਂ ਪਰਿਵਾਰਾਂ ਨੂੰ ਜਾਂ ਕਿਸੇ ਨੂੰ ਵੀ ਕੋਈ ਆਸ ਨਹੀਂ ਹੈ। ਤੇ ਜੇਕਰ
ਹੁਣੇ ਹੁਣੇ ਹੋਏ ਇਹਨਾਂ 3 ਕਤਲਾਂ ਲਈ ਜਾਂ ਖਾਸ ਤੌਰ ਤੇ ਸਿੱਧੂ ਮੂਸੇਵਾਲੇ ਦੇ ਤੇ ਨੰਗਲ ਅੰਬੀਆਂ ਵਾਲੇ ਦੇ ਕਤਲ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਆਸ ਨਹੀਂ ਹੈ, ਤਾਂ ਇਹ ਆਸ ਕਿਵੇਂ ਕਰ ਲਈ ਜਾਵੇ ਕਿ ਜੀ ਉਹ ਬੇਅਦਬੀ ਤੇ ਬਾਈਬਲ ਕਾਂਡ ਦੇ ਲਈ ਕੋਈ ਇਨਸਾਫ ਲੈ ਕੇ ਦੇ ਸਕਦੇ। ਬਿਲਕੁਲ ਹੀ ਇਹ ਸਿਸਟਮ ਜਿਹੜਾ ਹੈ, ਇੱਥੇ ਕੋਈ ਆਸ ਨਹੀਂ ਹੈ। ਪਰ ਸਿੱਖਾਂ ਦੇ ਕੋਲ, ਪੰਜਾਬ ਦੇ ਲੋਕਾਂ ਦੇ ਕੋਲ ਹੋਰ ਰਾਹ ਵੀ ਕਿਹੜਾ? ਪਹਿਲਾਂ ਲੋਕਾਂ ਨੂੰ ਭੜਕਾ ਕੇ ਇਸ ਹੱਦ ਤੱਕ ਉਹਨਾਂ ਨੂੰ ਲੈ ਜਾਂਦਾ ਗਿਆ ਕਿ ਹਥਿਆਰ ਚੱਕ ਲੈਣ, ਤੇ ਫਿਰ ਕਹਿੰਦੇ ਜੀ ਅੱਤਵਾਦੀ ਨੇ, ਇਹ ਜੀ ਬਹੁਤ ਮਾੜੇ ਆ, ਪੰਜਾਬ 'ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਾਨੂੰ ਇਹ ਕਤਲ ਕਰਨੇ ਪੈਣੇ ਆ। ਸੋ ਇਸ ਗੜਬੜ ਨੂੰ ਰੋਕਣ ਦੇ ਨਾਂ ਹੇਠ, ਖਾੜਕੂਵਾਦ ਨੂੰ ਦਬਾਉਣ ਦੇ ਨਾਂ ਹੇਠ ਜੋ ਕੁਝ ਵਾਪਰਿਆ ਉਹਦੀ ਚਰਚਾ ਆਪਾਂ ਰੋਜ਼ ਕਰਦੇ ਹਾਂ। ਫਿਰ ਉਹ ਸਾਰਾ ਕੁਝ ਬੀਤਿਆ, ਫਿਰ ਨਸ਼ਿਆਂ ਦੇ ਰਾਹੀਂ, ਪੰਜਾਬੀ ਗਾਇਕੀ ਦੇ ਰਾਹੀਂ, ਹੋਰ ਮਾੜੇ ਚੰਗੇ ਤਰੀਕਿਆਂ ਦੇ ਰਾਹੀਂ ਕੌਮ ਦੀ ਨਸਲਕੁਸ਼ੀ ਦਾ ਜਿਹੜਾ ਅਗਲਾ ਦੌਰ ਆ ਉਹ ਚੱਲਿਆ। ਹੁਣ ਆਈਲੈਟਸ ਕਰਕੇ ਜਾਂ ਇਹੋ ਜਿਹਾ ਮਾਹੌਲ ਬਣਾ ਕੇ ਕਿ ਇੱਥੇ ਪੰਜਾਬ 'ਚ ਸਿੱਖਾਂ ਦੀ ਗਿਣਤੀ ਘਟ ਜੇ, ਸਿੱਖ ਬਾਹਰ ਨੂੰ ਭੱਜ ਜਾਣ ਤੇ ਦੂਜੇ ਸੂਬਿਆਂ ਦੇ ਗੈਰ ਸਿੱਖ ਤੇ ਗੈਰ ਪੰਜਾਬੀ ਲੋਕ ਪੰਜਾਬ 'ਚ ਲਿਆ ਕੇ ਵਸਾ ਦਿੱਤੇ ਜਾਣ, ਤਾਂ ਕਿ ਖਾਲਿਸਤਾਨ ਦੀ ਕੋਈ ਗੱਲ ਕਰਨ ਵਾਲਾ ਹੀ ਨਾ ਬਚੇ। ਇਸ ਖਿੱਤੇ ਦੇ ਵਿੱਚ ਸਿੱਖ ਕੌਮ ਦੇ ਹਾਲਾਤ ਬਹੁਤ ਜ਼ਿਆਦਾ ਜਿਹੜੇ ਆ ਸੰਤਾਪ ਭਰੇ ਨੇ। 18ਵੀਂ ਸਦੀ ਦਾ ਇਤਿਹਾਸ ਜਦੋਂ ਪੜ੍ਹਦੇ ਆ, ਬਹੁਤ ਔਖ ਭਰਿਆ ਸਮਾਂ ਸੀ, ਪਰ ਅੱਜ ਦਾ ਸਮਾਂ ਉਸ ਨਾਲੋਂ ਵੀ ਔਖਾ। ਉਦੋਂ ਸਾਰੀ ਦੀ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਦੁਸ਼ਮਣ ਦੇ ਖਿਲਾਫ ਲੜਦੀ ਸੀ। ਉਦੋਂ ਦੁਸ਼ਮਣ ਬਾਰੇ ਸਪਸ਼ਟਤਾ ਹੁੰਦੀ ਸੀ। ਪਰ ਅੱਜ ਤਾਂ ਸਿੱਖ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਹੀ ਨਹੀਂ ਪਤਾ ਕਿ ਸਾਡਾ ਦੁਸ਼ਮਣ ਕਿਹੜਾ। ਸਿੱਖ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਤਾਂ ਦੁਸ਼ਮਣ ਦਾ ਕਹਾੜਾ ਬਣਨਾ ਮਨਜ਼ੂਰ ਕੀਤਾ ਹੋਇਆ। ਅੱਜ ਦੇ ਸਮੇਂ ਦੇ ਵਿੱਚ ਲੜਾਈ ਹੋਰ ਵੀ ਜ਼ਿਆਦਾ ਮੁਸ਼ਕਲ ਹੈ, ਕਿਉਂਕਿ ਦੁਸ਼ਮਣ ਜਦੋਂ ਤੁਹਾਡੇ ਵਰਗਾ, ਤੁਹਾਡੇ ਰੂਪ ਸਰੂਪ ਧਾਰ ਕੇ ਤੁਹਾਡੇ ਤੇ ਹਮਲਾ ਕਰੇ, ਜਾਂ ਸਿੱਧੀ ਆਪ ਗੰਨ ਲੈ ਕੇ, ਜਿਵੇਂ ਗੋਰੇ ਸੀ ਜਦੋਂ ਅੰਗਰੇਜ਼ ਆਏ ਨੇ, ਉਹਨਾਂ ਨਾਲ ਲੜਨਾ ਵੀ ਸੌਖਾ ਸੀ, ਮੁਸਲਮਾਨਾਂ ਨਾਲ ਲੜਨਾ ਵੀ ਸੌਖਾ ਸੀ। ਪਰ ਹੁਣ ਤਾਂ ਜਿਹੜਾ ਦੁਸ਼ਮਣ ਆ ਉਹ ਇਹ ਮੰਨਦਾ ਵੀ ਨਹੀਂ ਹੈਗਾ ਕਿ ਮੇਰਾ, ਉਹ ਕਹਿੰਦਾ ਸਿੱਖ ਤਾਂ ਸਾਡੇ ਭਰਾ ਨੇ। ਇੰਨੀ ਗੱਲ ਕਹਿ ਕੇ ਸਿੱਖੀ ਨੂੰ ਸਦਾ ਲਈ ਆਪ ਦੇ ਵਿੱਚ ਜਜ਼ਬ ਕਰਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਜਾ ਰਹੀਆਂ ਹਿੰਦੂਤਵ ਵੱਲੋਂ। ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਸਿੱਖਾਂ ਨੂੰ ਹਿੰਦੂਕਰਨ ਕਰਕੇ, ਸਿੱਖੀ ਦਾ ਬਾਹਮਣੀਕਰਨ ਕਰਕੇ ਜੋ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਉਹਦੀ ਆਪਾਂ ਨਿਤ ਚਰਚਾ ਕਰਦੇ ਹਾਂ। ਇਸ ਮਾਹੌਲ ਦੇ ਵਿੱਚ ਜਦੋਂ ਆਪਾਂ ਇਹ ਚਰਚਾ ਕਰ ਰਹੇ ਹਾਂ ਕਿ ਸਾਡੇ ਪੰਜਾਬ ਦੇ ਹਾਲਾਤ ਕੀ ਨੇ, ਪੰਥ ਦੇ ਹਾਲਾਤ ਕੀ ਨੇ, ਉਸ ਮੌਕੇ ਸਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਸਾਡਾ ਹਮਰਾ ਕੋਈ ਨਹੀਂ ਹੈ ਜੀ, ਹਮਰਾ ਸਤਿਗੁਰ ਪਿਆਰਾ ਜੀ। ਇੰਗਲੈਂਡ ਦੇ ਵਿੱਚ ਸਾਡੇ ਇਹਨਾਂ ਦਿਨਾਂ ਦੇ ਵਿੱਚ ਜੱਗੀ ਜੋਹਲ ਵਾਲੇ ਮਾਮਲੇ ਉੱਤੇ ਬਹੁਤ ਸਾਨੂੰ ਮਾਨਸਿਕ ਸੰਤਾਪ ਹੋਇਆ। ਇਵੇਂ ਹੀ ਹੋਰਨਾਂ ਮੁਲਕਾਂ ਦੇ ਵਿੱਚ ਭਾਰਤ ਸਰਕਾਰ ਨੇ ਸਾਡੇ ਖਿਲਾਫ ਮਾਹੌਲ ਸਿਰਜਣਾ ਚਾਹਿਆ ਕਿ ਹਰ ਇੱਕ ਮੁਲਕ ਦੇ ਲੋਕ ਆ ਜਿਹੜੇ, ਜਾਂ ਹਰ ਮੁਲਕ ਦੀ ਸਰਕਾਰ ਆ ਜਿਹੜੀ, ਉਹ ਸਿੱਖਾਂ ਦੇ ਖਿਲਾਫ ਹੋ ਜਾਵੇ। ਪਰ ਸਾਨੂੰ ਇਹ ਗੱਲ ਨੀਤੀ ਬਣਾ ਕੇ ਚੱਲਣੀ ਪਊ ਕਿ ਕਿਤੇ ਹਰ ਮੁਲਕ ਨੂੰ, ਹਰ ਮੁਲਕ ਦੇ ਲੋਕਾਂ ਨੂੰ ਅਸੀਂ ਦੁਸ਼ਮਣ ਨਾ ਬਣਾ ਲਈਏ। ਅੱਜ ਸਾਡੀ ਲੋੜ ਆ ਕਿ ਸਾਡੇ ਘੱਟ ਤੋਂ ਘੱਟ ਵਿਰੋਧੀ ਹੋਣ, ਘੱਟ ਤੋਂ ਘੱਟ ਦੁਸ਼ਮਣ ਹੋਣ। ਸਾਨੂੰ ਇਸ ਮੌਕੇ ਆਪਦੀ ਸੋਵਰਨਟੀ ਲਈ, ਆਪਦੀ ਆਜ਼ਾਦੀ ਲਈ ਜਿਹੜਾ ਇੱਕ ਸਿਦਕ ਦੀ ਲੋੜ ਆ, ਇੱਕ ਸਟ੍ਰੈਟਜੀ ਦੀ ਲੋੜ ਆ, ਉਹਦੇ ਵਿੱਚ ਸਾਨੂੰ ਬਹੁਤ ਪੱਖਾਂ ਤੋਂ ਬੋਚ ਕੇ ਕਦਮ ਚੱਕਣੇ ਚਾਹੀਦੇ ਨੇ। ਸਾਨੂੰ ਜਜ਼ਬਾਤੀ ਕਰਕੇ ਸਾਥੋਂ ਇਹੋ ਜੀ ਕੋਈ ਗਲਤੀ ਨਾ ਇੰਡੀਅਨ ਸਟੇਟ ਸਿਸਟਮ ਕਰਵਾ ਦੇਵੇ ਜਿਹਦੇ ਨਾਲ ਜਿਹੜੇ ਲੋਕ ਸਾਡਾ ਦਰਦ ਸਮਝਦੇ ਆ, ਸਾਡੀ ਪੋਜੀਸ਼ਨ ਨੂੰ ਸਮਝਦੇ ਆ, ਸਾਡੀ ਹਾਲਾਤ ਨੂੰ, ਸਾਡੀ ਸਥਿਤੀ ਨੂੰ ਸਮਝਦੇ ਆ, ਉਹ ਵੀ ਸਾਡੇ ਖਿਲਾਫ ਭੁਗਤ ਜਾਣ। ਸਟੇਟ ਸਿਸਟਮ ਜਿਹੜਾ ਹੈ ਉਹਦੇ ਅੰਦਰ ਬਹੁਤ ਸਾਰੀਆਂ ਪਰਤਾਂ ਨੇ। ਡੀਪ ਸਟੇਟ ਦੀ ਗੱਲ ਹੁੰਦੀ ਆ, ਤੇ ਜਿਹੜਾ ਨਿਊ ਵਰਲਡ ਆਰਡਰ ਆ ਉਹਦੀ ਗੱਲ ਹੁੰਦੀ ਆ, ਇਹ ਹੋਰ ਬਹੁਤ ਸਾਰਾ ਕੁਝ ਆ ਜਿਹਦੇ ਤਹਿਤ ਸਾਡੀ ਕੌਮ ਦਾ ਰੋਲ ਕੀ ਹੋਣਾ ਚਾਹੀਦਾ, ਸਾਨੂੰ ਕਿਹੋ ਜਿਹੇ ਕਦਮ ਚੱਕਣੇ ਚਾਹੀਦੇ ਆ, ਇਹ ਸਾਡੇ ਸਾਰਿਆਂ ਦੇ ਏਜੰਡੇ 'ਚ ਹੋਣਾ ਚਾਹੀਦਾ। ਸਾਡੀ ਕੌਮ ਦੇ ਜਿਹੜੇ ਵੱਡੀਆਂ ਸੰਸਥਾਵਾਂ ਨੇ ਉਹਨਾਂ ਉੱਤੇ ਦੁਸ਼ਮਣ ਦਾ ਇੱਕ ਤਰੀਕੇ ਨਾਲ ਕਬਜ਼ਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਵੱਡੀ ਸੰਸਥਾ ਹੈ, ਅਕਾਲ ਤਖਤ ਸਾਹਿਬ ਸਾਡੀ ਸਿਰਮੌਰ ਸੰਸਥਾ। ਪਰ ਅਫਸੋਸ ਕਿ ਇਸ ਵੇਲੇ ਇਹ ਸੰਸਥਾਵਾਂ ਸਾਡੇ ਕੰਮ ਨਹੀਂ ਆ ਰਹੀਆਂ।
ਉਲਟਾ ਇਹ ਤਾਂ ਦੁਸ਼ਮਣ ਦੇ ਏਜੰਡੇ ਦੇ ਵਿੱਚ ਜ਼ਿਆਦਾ ਸੂਤ ਬਹਿੰਦੀਆਂ ਨੇ। ਬੜੀ ਵਾਰ ਇਹਨਾਂ ਸੰਸਥਾਵਾਂ ਦੇ ਵਿੱਚ ਬਹੁਤ ਸਾਰੇ ਆਗੂ, ਬਹੁਤ ਸਾਰੇ ਇਹੋ ਜਿਹੇ ਲੋਕ ਕਦੇ ਕਦੇ ਕੋਈ ਵਧੀਆ ਗੱਲ ਜਦੋਂ ਕਰਦੇ ਆ ਤਾਂ ਕੌਮ ਨੂੰ ਬੜਾ ਹਲਾਰਾ ਵੀ ਮਿਲਦਾ, ਪਰ ਹਕੀਕਤ ਇਹ ਹੈ ਕਿ ਇਸ ਵੇਲੇ ਸਾਡੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਕਸੂਤੀ ਹੈ ਤੇ ਇਸ ਮਾਹੌਲ ਦੇ ਵਿੱਚ ਸਾਨੂੰ ਜਜ਼ਬਾਤੀ ਤੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਸੋਚ ਕੇ ਕਦਮ ਜਿਹੜਾ ਹੈਗਾ ਉਹ ਚੱਕਣਾ ਚਾਹੀਦਾ ਕਿ ਜਜ਼ਬਾਤਾਂ ਦੇ ਵਹਿਣ 'ਚ ਸਾਤੋਂ ਕੋਈ ਹੋਰ ਵੱਡੀ ਗੜਬੜ ਨਾ ਹੋ ਜਾਵੇ। ਜਿਵੇਂ ਕਹਿੰਦੇ ਆ ਨਾ ਕਿ ਲਮਹੇ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ, ਉਹ ਗਲਤੀ ਨਾ ਹੋ ਜਾਵੇ। ਸਾਡੇ ਜਿਹੜੇ ਹਿੱਤ ਨੇ ਉਹਨਾਂ ਦੀ ਰਾਖੀ ਕਰਨ ਦੇ ਲਈ ਸਾਨੂੰ ਹਰੇਕ ਸਿੱਖ ਨੂੰ ਆਪਦੇ ਤੌਰ ਦੇ ਉੱਤੇ ਹਰ ਪਲ ਸੁਚੇਤ ਰਹਿਣਾ ਚਾਹੀਦਾ। ਸਾਡੀਆਂ ਸੰਸਥਾਵਾਂ, ਸਾਡੇ ਬਹੁਤ ਸਾਰੇ ਹਿੱਸੇ ਜੇ ਦੁਸ਼ਮਣ ਦੇ ਹੱਕ ਵਿੱਚ ਭੁਗਤ ਰਹੇ ਨੇ ਤਾਂ ਸਾਨੂੰ ਇਹ ਵੀ ਮਾਣ ਕਰਨਾ ਚਾਹੀਦਾ ਕਿ ਸਾਡੀ ਕੌਮ ਦੇ ਬਹੁਤ ਸੁਚੇਤ ਹਿੱਸੇ ਨੇ ਆਪਦੀ ਕੌਮ ਦੇ ਫਰਜ਼ ਨਿਭਾਉਣੇ ਜਿਹੜੇ ਆ ਉਹ ਸ਼ੁਰੂ ਕੀਤੇ ਹੋਏ ਨੇ ਤੇ ਕਦੇ ਵੀ ਪੰਥ ਨੂੰ ਪਿੱਠ ਨਹੀਂ ਦਿਖਾਉਂਦੇ। ਖਾਸ ਤੌਰ ਦੇ ਉੱਤੇ ਅੱਜ ਦੀ ਸਿੱਖ ਨੌਜਵਾਨੀ ਜਿਹੜੀ ਕਤਲ ਜਿਹੜੇ ਹੋ ਰਹੇ ਆ ਸਿੱਧੂ ਮੂਸੇ ਦਾ ਜਾਂ ਨੰਗਲ ਅੰਬੀਆਂ ਵਾਲੇ ਸੰਦੀਪ ਦਾ ਜਾਂ ਦੀਪ ਸਿੱਧੂ ਦਾ, ਇਹਨਾਂ ਕਤਲਾਂ ਦੇ ਦੌਰਾਨ ਜੋ ਉਭਾਰ ਸਿੱਖ ਨੌਜਵਾਨੀ ਨੇ ਦਿਖਾਇਆ ਉਹ ਆਪਣੇ ਸਾਹਮਣੇ ਹੈ ਕਿ ਕਿਵੇਂ ਅੱਜ ਦੀ ਜਵਾਨੀ ਜਿਹੜੀ ਆ ਉਹ ਆਪਦੇ ਪੰਥਕ ਫਰਜ਼ਾਂ ਪ੍ਰਤੀ ਸੁਚੇਤ। ਬੇਸ਼ੱਕ ਬਹੁਤ ਵੱਡੇ ਹਿੱਸੇ ਨੇ ਸਾਨੂੰ ਨਿਰਾਸ਼ ਕੀਤਾ ਹੈ, ਪਰ ਕੌਮ ਦੇ ਇਸ ਜਰਖੇਜ ਤੇ ਨੌਜਵਾਨ ਤਬਕੇ ਨੇ ਆਪਦੇ ਫਰਜ਼ ਜਿਹੜੇ ਨੇ ਉਹ ਨਿਭਾਉਣ ਤੋਂ ਕਦੇ ਕਤਾਹੀ ਨਹੀਂ ਕੀਤੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਇਹ ਸੰਤਾਪ ਭਰਿਆ ਦੌਰ ਆ ਇਹ ਵੀ ਲੰਘ ਜਾਵੇ। ਕੌਮਾਂ ਦੇ ਇਤਿਹਾਸ ਦੇ ਵਿੱਚ ਬੜੀ ਵਾਰ ਇਹੋ ਜਿਹੇ ਉਤਰਾਅ ਚੜਾਅ ਆਉਂਦੇ ਹੁੰਦੇ ਨੇ, ਇਹ ਕੋਈ ਨਵੀਂ ਗੱਲ ਨਹੀਂ। ਸਾਰੀਆਂ ਹੀ ਕੌਮਾਂ ਨੇ ਦੁੱਖ ਕੱਟੇ ਨੇ, ਸਾਰੀਆਂ ਹੀ ਕੌਮਾਂ ਨੇ ਸੰਤਾਪ ਕੱਟੇ ਨੇ। ਬਹੁਤ ਸਾਰੀਆਂ ਕੌਮਾਂ ਦੇ ਕੋਲੇ ਆਪਦੇ ਰਾਜ ਭਾਗ ਹੈਗੇ ਆ, ਕਈਆਂ ਕੋਲੇ ਸੀਗੇ ਉਹ ਗਵਾ ਚੁੱਕੇ ਆ, ਕਈ ਉਹ ਨੇ ਜਿਹੜੇ ਅਜੇ ਪਹਿਲੀ ਵਾਰ ਵੀ ਆਪਦੇ ਰਾਜ ਭਾਗ ਦਾ ਆਨੰਦ ਨਹੀਂ ਮਾਣ ਸਕੇ। ਸਾਡੀ ਕੌਮ ਜਿਹੜੀ ਆ ਉਹਨਾਂ ਨੇ ਆਪਦਾ ਰਾਜ ਭਾਗ ਹੰਢਾਇਆ। ਮਹਾਰਾਜਾ ਰਣਜੀਤ ਸਿੰਘ ਵੇਲੇ, ਸਾਡੀਆਂ 6 ਰਿਆਸਤਾਂ ਵੇਲੇ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜੋ ਕੁਝ ਅਸੀਂ ਮਾਣ ਚੁੱਕੇ ਆ ਉਹਦਾ ਜਿਹੜਾ ਅਸਰ ਵਾ ਉਹ ਸਾਡੇ ਅੱਜ ਵੀ ਅੰਦਰ ਵਾ। ਸੋ ਅਸੀਂ ਰਾਜ ਕਰਹੇ ਕਿ ਲੜ ਮਰਹੇ, ਮਤਲਬ ਖਾਲਸਾ ਬਾਗੀ ਜਾਂ ਬਾਦਸ਼ਾਹ, ਇਸ ਸਿਧਾਂਤ ਉੱਤੇ ਡਟੇ ਰਹੀਏ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਨੂੰ ਸਮਰੱਥਾ, ਸ਼ਕਤੀ ਤੇ ਸਾਨੂੰ ਹੌਸਲਾ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।